ਪੰਜਾਬੀ ਰੇਡੀਓ USA ਸੁਣ ਰਹੇ, ਪੰਜਾਬੀ ਟੀਵੀ USA ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ, ਹਫ਼ਤਾਵਾਰੀ ਇਹ ਪ੍ਰੋਗਰਾਮ ਜਿਸ ਦੇ ਵਿੱਚ ਸਿੱਖ ਇਤਿਹਾਸ ਦੇ ਨਾਲ ਜੁੜੀਆਂ ਗੱਲਾਂ ਬਾਤਾਂ, ਸਿੱਖ ਨੇਸ਼ਨ ਥਿਊਰੀ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ, ਸਿੱਖਾਂ ਦਾ ਜਦੋਂ ਰਾਜ ਸੀ, ਖਾਲਸਾ ਰਾਜ ਸੀ, ਉਸ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਆ ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਜੁੜੇ ਹੋਏ ਨੇ ਮੇਰੇ ਨਾਲ ਡਾਕਟਰ ਰਮਨਪ੍ਰੀਤ ਸਿੰਘ ਜੀ, ਉਹਨਾਂ ਦੇ ਨਾਲ ਗੱਲਬਾਤ ਆਪਾਂ ਕਰਦੇ ਹਾਂ। ਡਾਕਟਰ ਸਾਹਿਬ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਈ, ਖਾਲਸਾ ਜੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਪਿਛਲੇ ਕੁਛ ਕੁ ਵੀਕਸ ਤੋਂ ਆਪਾਂ ਲਗਾਤਾਰ ਇਹ ਜਿਹੜੀ ਗੱਲਬਾਤ ਕਰ ਰਹੇ ਹਾਂ, ਜਿਸ ਦੇ ਵਿੱਚ ਆਪਾਂ ਸਿੱਖਾਂ ਦੇ ਨੇਸ਼ਨ ਦੀ ਥਿਊਰੀ, ਸਿੱਖ ਸਿਧਾਂਤ ਜਿਹੜਾ ਆ ਉਹ ਕਿੱਦਾਂ ਸਿੱਖਾਂ ਦੇ ਵਿੱਚ ਇੱਕ ਮੁਲਕ ਦੀ, ਰਾਸ਼ਟਰ ਦੀ ਜਿਹੜੀ ਉਹ ਭਾਵਨਾ ਆ, ਕਿੱਦਾਂ ਸਿੱਖਾਂ ਦੀ ਇਹ ਭਾਵਨਾ ਤੇ ਇਹ ਜਿਹੜਾ ਸੰਕਲਪ ਆ ਉਹ ਸਾਰਿਆਂ ਦੇ ਲਈ ਕਿੱਦਾਂ ਆ, ਉਸ ਦੇ ਬਾਰੇ ਜਿਹੜੀ ਉਹ ਆਪਾਂ ਗੱਲਬਾਤ ਕਰ ਰਹੇ ਹਾਂ। ਉਸੇ ਦੇ ਵਿੱਚ ਹੀ ਗੱਲਬਾਤ ਨੂੰ ਆਪਾਂ ਹੁਣ ਅੱਗੇ ਤੋਰਦੇ ਹਾਂ। ਡਾਕਟਰ ਰਮਨਪ੍ਰੀਤ ਜੀ, ਜਿਹੜੀ ਸਿੱਖ ਨੇਸ਼ਨ ਥਿਊਰੀ ਆ, ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀਗੇ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਦੇ ਬਾਰੇ ਆਪਾਂ ਨੂੰ ਦੱਸਿਆ, ਕਿਸ ਤਰੀਕੇ ਦੇ ਨਾਲ ਗਲਤ ਨੂੰ ਗਲਤ ਕਹਿਣਾ, ਬਾਬਰ ਨੂੰ ਜਾਬਰ ਜਿਹੜਾ ਉਹ ਆਖਿਆ, ਕਿਸ ਤਰੀਕੇ ਦੇ ਨਾਲ ਉਹ ਦੁਨੀਆ ਦੇ ਸਾਰੇ ਪਾਸੇ ਜਿਹੜੇ ਉਹ ਗਏ, ਉਹਨਾਂ ਨੇ ਉਦਾਸੀਆਂ ਜਿਹੜੀਆਂ ਜਿਨ੍ਹਾਂ ਨੂੰ ਆਪਾਂ ਅਕਸਰ ਕਰਦੇ ਹਾਂ ਵੀ ਉਹ ਕੀਤੀਆਂ ਤੇ ਉਹਨਾਂ ਨੂੰ ਦੁਨੀਆ ਨੂੰ ਸਿੱਧੇ ਰਾਹੇ ਪਾਇਆ, ਤੇ ਕਿਸ ਤਰੀਕੇ ਦੇ ਨਾਲ ਇਹ ਸਿਧਾਂਤ ਜਿਹੜਾ ਆ ਉਸ ਦੀ ਨੀਂਹ ਜਿਹੜੀ ਉਹ ਰੱਖੀ। ਇਸ ਦੇ ਵਿੱਚ ਜੇ ਤੁਸੀਂ ਆਪਾਂ ਹੋਰ ਅੱਗੇ ਵਧੀਏ ਤਾਂ ਹੋਰ ਇਸ ਦੇ ਵਿੱਚ ਆਪਾਂ ਕੀ ਐਡ ਕਰ ਸਕਦੇ ਹਾਂ? ਗੁਰੂ ਨਾਨਕ ਦੇਵ ਜੀ ਦੇ ਦੁਆਰਾ ਜਿਹੜੀ ਸਿੱਖ ਨੇਸ਼ਨ ਥਿਊਰੀ ਆ, ਸਿੱਖ ਰਾਸ਼ਟਰ ਦਾ ਜਿਹੜਾ ਸਿਧਾਂਤ ਆ, ਇਸ ਨੂੰ ਆਪਾਂ ਕਿੱਦਾਂ ਸਮਝ ਸਕਦੇ ਹਾਂ? ਹਾਂਜੀ ਵੀਰ ਜੀ, ਮੈਨੂੰ ਬੜੀ ਖੁਸ਼ੀ ਹੋਈ ਕਿ ਤੁਹਾਡੇ ਨਾਲ ਦੁਬਾਰਾ ਜੁਆਇਨ ਕਰਨ ਦੀ ਤੇ ਗੱਲਬਾਤ ਕਰਨ ਦਾ ਮੌਕਾ ਮਿਲਿਆ। ਤੇ ਇਨਫੈਕਟ ਅਗੇਨ ਕੰਗ੍ਰੈਚੁਲੇਟ ਯੂ ਕਿ ਤੁਸੀਂ ਨਿਮਿਤ ਨਾਲ ਇੰਨੇ ਟੌਪਿਕਸ ਨੂੰ ਲੈ ਕੇ ਆ ਰਹੇ ਹੋ। ਤੇ ਜਿਹੜੀ ਵੀਰ ਜੀ ਗੱਲ ਹੈ ਨਾ, ਇਸ ਤਰ੍ਹਾਂ ਹੈ ਕਿ ਜਿਹੜੀ ਇਹ ਰਾਜ ਦੀ ਇੱਕ ਸੰਕਲਪ ਹੈ ਨਾ, ਇਹ ਆਦਿ ਕਾਲ ਤੋਂ ਹੀ ਮਨੁੱਖ ਦੇ ਵਿੱਚ ਰਿਹਾ ਹੈ, ਮਨੁੱਖ ਦਾ ਸੁਭਾਅ ਦੇ ਵਿੱਚ ਹੈ ਕਿ ਇੱਕ ਦੂਸਰੇ ਨੂੰ, ਸਗੋਂ ਜਦ ਅਸੀਂ ਪਹਿਲਾਂ ਪੜ੍ਹਦੇ ਸੀਗੇ ਕਿ ਮਨੁੱਖ ਜੰਗਲ ਦੇ ਵਿੱਚ ਰਹਿੰਦਾ ਸੀਗਾ। ਹਾਂਜੀ, ਸਾਡੇ ਵੱਡੇ ਜਿਸ ਤਰ੍ਹਾਂ ਕਹਿੰਦੇ ਡਾਰਵਿਨ ਦੀ ਥਿਊਰੀ ਹੈ ਕਿ ਬਾਂਦਰ ਦੀ ਤਰ੍ਹਾਂ ਰਹਿੰਦੇ ਸੀਗੇ, ਜਾਨਵਰਾਂ ਦੀ ਤਰ੍ਹਾਂ। ਹਾਂਜੀ, ਹੌਲੀ ਹੌਲੀ ਅਸੀਂ ਸੋਸ਼ਲ ਸੈਟਅਪ ਦੇ ਵਿੱਚ ਆਏ, ਸਮਾਜ ਦੀ ਬਣਤਰ ਬਣੀ, ਤੇ ਸਮਾਜ ਦੇ ਵਿੱਚ ਫਿਰ ਕਾਇਦੇ ਕਾਨੂੰਨ, ਹਾਂਜੀ, ਉਹਦੇ ਨਾਲ ਮਨੁੱਖ ਦੇ ਵਿੱਚ ਜਿਹੜੀ ਟੈਰੀਟੋਰੀਅਲ ਭਾਵਨਾ, ਹਾਂਜੀ, ਤੇ ਆਪਣਾ ਇੱਕ ਪਿੰਡ ਦਾ, ਜਿਸ ਤਰ੍ਹਾਂ ਪਿੰਡ ਦੀ ਗੱਲ ਆਉਂਦੀ ਹੈ, ਪਿੰਡ ਦੇ ਵਿੱਚ, ਸਮਾਜ ਦੇ ਵਿੱਚ, ਘਰ ਦੇ ਵਿੱਚ, ਰਿਸ਼ਤੇਦਾਰੀ ਦੇ ਵਿੱਚ। ਸੋ ਇੱਕ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਸਿਵਲਾਈਜੇਸ਼ਨ ਦਾ, ਹਿਊਮਨ ਸਿਵਲਾਈਜੇਸ਼ਨ ਦਾ ਇੱਕ ਬੇਸਿਸ ਹੈ, ਇੱਕ ਨੀਂਹ ਹੈ ਕਿ ਅਸੀਂ ਐਜ਼ ਅ ਹਿਊਮਨ ਬੀਇੰਗਸ ਮੁਕਤ ਤੌਰ ਤੇ ਇਸੇ ਇੱਕ ਪ੍ਰੋਟੈਕਟਿਵ ਇਨਵਾਇਰਨਮੈਂਟ ਦੇ ਵਿੱਚ ਰੱਖਣਾ ਚਾਹੁੰਦੇ ਹਾਂ। ਤਾਂ ਇੱਕ ਹਰ ਕੋਈ, ਦੇਖੋ ਇੰਨਾ ਵੱਡਾ ਕੋਈ ਦੇਸ਼ ਹੋਵੇ, ਜਿਸ ਤਰ੍ਹਾਂ ਅਸੀਂ ਅਮਰੀਕਾ 'ਚ ਕਹਿੰਦੇ ਹਾਂ 300 ਮਿਲੀਅਨ ਤੋਂ ਵੱਧ ਲੋਕ ਰਹਿੰਦੇ ਆ, ਹਰ ਕੋਈ ਪ੍ਰੈਜ਼ੀਡੈਂਟ ਨਹੀਂ ਬਣ ਸਕਦਾ। ਹਾਂਜੀ, ਤੇ ਇਸੇ ਤਰ੍ਹਾਂ ਹੀ ਹਰ ਕੋਈ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ, ਚੀਫ ਮਿਨਿਸਟਰ ਨਹੀਂ ਬਣ ਸਕਦਾ। ਸੋ ਬੇਸਿਕਲੀ ਮਨੁੱਖ ਦੇ ਸੁਭਾਅ ਦੇ ਵਿੱਚ ਇਹ ਹੈ ਕਿ ਭਾਈ ਵੀ ਮੈਨੂੰ ਚੈਨ ਦੇ ਨਾਲ ਰਹਿਣ ਦਿੱਤਾ ਜਾਏ। ਹਾਂਜੀ, ਸੋ ਚੈਨ ਦੇ ਨਾਲ ਰਹਿਣਾ ਮਨੁੱਖ ਦੀ ਬੇਸਿਕ ਜਿਹੜੀ ਇਨਸਟਿੰਕਟਸ ਹੈ ਨਾ, ਉਹਨਾਂ ਦੇ ਵਿੱਚੋਂ ਇੱਕ ਇਹ ਹੈ ਸ਼ੈਲਟਰ, ਇਹਨੂੰ ਕਹਿੰਦੇ ਸ਼ੈਲਟਰ, ਫੂਡ, ਹਾਂਜੀ, ਫੈਮਿਲੀ। ਸ਼ੈਲਟਰ ਦੇ ਵਿੱਚ ਮਨੁੱਖ ਚਾਹੁੰਦਾ ਕਿ ਉਹਦਾ ਇੱਕ ਰਹਿਣ ਬਸੇਰਾ ਹੋਵੇ, ਜਿਸ ਤਰ੍ਹਾਂ ਪੰਛੀ ਨੇ ਉਹ ਵੀ ਆਲਣਾ ਬਣਾ ਕੇ ਰੱਖਦੇ ਆ। ਹਾਂਜੀ, ਇਸੇ ਤਰ੍ਹਾਂ ਮਨੁੱਖ ਦੇ ਵਿੱਚ ਓਵਰ ਦਾ ਟਾਈਮ ਰੂਲਸ ਐਂਡ ਰੈਗੂਲੇਸ਼ਨਸ, ਫਿਰ ਹੌਲੀ ਹੌਲੀ ਧਰਮ ਦੀ ਜਿਹੜੀ ਵਿਕਾਸ ਹੋਇਆ, ਧਰਮ ਦੀ ਜੀਵਨ ਦੇ ਵਿੱਚ, ਹਾਂਜੀ, ਪ੍ਰਭਾਵ ਵਧਿਆ, ਇੱਕ ਆਰਥਿਕਤਾ ਦਾ ਇਸ਼ੂ ਆਇਆ, ਮਤਲਬ ਸੁਸਾਇਟੀ ਨੂੰ ਇਕਨੋਮਿਕਲੀ ਵਾਇਬਲ ਕਿੱਦਾਂ ਬਣਾਇਆ ਜਾਵੇ। ਸੋ ਇਹਨਾਂ ਸਾਰੇ ਚੀਜ਼ਾਂ ਦੇ ਵਿੱਚ ਰੂਲਸ ਐਂਡ ਰੈਗੂਲੇਸ਼ਨਸ ਦੀ ਗੱਲ ਆਈ, ਕਨਸਟੀਟਿਊਸ਼ਨਲ ਰਾਈਟਸ ਦੀ ਗੱਲ ਆਈ ਕਿ ਮੇਰੇ ਅਧਿਕਾਰ ਕੀ ਨੇ, ਜਾਂ ਇਸ ਦੇਸ਼ ਨੂੰ ਚਲਾਉਣ ਦਾ ਕਾਇਦਾ ਕਾਨੂੰਨ ਕੀ ਹੈ, ਕਿ ਜੇ ਕਿਸੇ ਬਿਨਾਂ ਕਿਸੇ ਵਜ੍ਹਾ ਤੋਂ ਕੋਈ ਲੜਾਈ ਕਰੇ, ਝਗੜਾ ਕਰੇ, ਤਾਂ ਉਹਦਾ ਜਿਹੜਾ, ਸੋ ਮਨੁੱਖੀ ਸੁਭਾਅ ਦੇ ਵਿੱਚ ਜਿਹੜਾ ਰਾਜ ਹੈ ਨਾ, ਇਹ ਮਨੁੱਖੀ ਸੁਭਾਅ ਦੇ ਵਿੱਚ ਇਹ ਇੱਕ ਅਟੁੱਟ ਹਿੱਸਾ ਹੈ। ਸੋ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਜਦੋਂ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ, ਗੁਰੂ ਨਾਨਕ ਦੇਵ ਜੀ ਦੀ ਸੁਰਤੀ ਦੇ ਵਿੱਚੋਂ ਜਦੋਂ ਇਹ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਇਹ ਗਿਆਨ ਪ੍ਰਾਪਤ ਹੋਇਆ, ਆਦੇਸ਼ ਪ੍ਰਾਪਤ ਹੋਇਆ ਕਿ ਭਾਈ ਨਾਨਕ ਜਾ ਕੇ ਤੂੰ ਮੇਰਾ ਨਾਮ ਜਪਾ। ਹਾਂਜੀ, ਸੋ ਇਹਦੇ ਵਿੱਚ ਮਤਲਬ ਵੀ ਅਕਸਰ ਮੈਂ ਪਿੱਛੇ ਜਿਹੇ ਦੇਖਿਆ ਇੰਟਰਨੈਟ ਦੇ ਉੱਤੇ ਵੀਡੀਓਜ਼ ਆਈਆਂ ਕਿ ਜੀ ਧਰਮ ਦਾ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ, ਇਹ ਸਿੱਖ ਜਿਹੜੇ ਨੇ, ਸਿੱਖਾਂ ਨੇ ਆਪਣੀਆਂ ਗੱਲਾਂ ਆਪੇ ਬਣਾ ਲਈਆਂ ਨੇ, ਅਕਾਲ ਤਖਤ ਦੀ ਗੱਲ ਕਰ ਲਈ ਹੈ, ਅਕਾਲ ਤਖਤ ਦਾ ਮਤਲਬ ਇਹ ਨਹੀਂ ਸੀਗਾ,
ਤੇ ਇਸ ਤਰ੍ਹਾਂ ਗੱਲਾਂ ਕਰਦੇ ਸਿੱਖ ਕਰਦੇ ਨੇ ਕਈ ਤਰ੍ਹਾਂ ਦੇ। ਸਾਡੇ 'ਚ ਕੋਈ ਗੱਲ ਕਰਨ ਦੀ ਖੁੱਲ੍ਹ ਹੈ, ਹਾਂਜੀ, ਇੰਟਰਨੈਟ ਹੈ, ਮੀਡੀਆ ਹੈ, ਹਰ ਇੱਕ ਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਵੀ ਹੈ। ਤੇ ਇਹ ਇੱਕ ਚੰਗੀ ਮੇਰੇ ਖਿਆਲ ਪਿਰਤ ਵੀ ਹੈ ਕਿ ਸਾਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਹੈ, ਦੂਸਰੇ ਦੀ ਗੱਲ ਸੁਣਨ ਦਾ ਸਾਡੇ 'ਚ ਜੇਰਾ ਵੀ ਹੋਣਾ ਚਾਹੀਦਾ ਹੈ। ਉਹਦੇ ਨਾਲ ਸਾਡਾ ਗਿਆਨ ਵੱਧਦਾ। ਸੋ ਜੋ ਮੈਂ ਗੱਲ ਕਰਾਂ ਗੁਰੂ ਨਾਨਕ ਦੇਵ ਜੀ ਦੀ, ਤਾਂ ਗੁਰੂ ਨਾਨਕ ਦੇਵ ਜੀ ਨੇ ਜਦੋਂ ਦੇਖਿਆ ਕਿ ਸਾਰਾ ਜਿਹੜਾ ਸੰਸਾਰ ਹੈ ਇੱਕ ਦੁਬਿਧਾ ਦੇ ਵਿੱਚ ਪਿਆ, ਔਰ ਦੁਬਿਧਾ ਦਾ ਕਾਰਨ ਕੀ ਹੈ, ਗੁਰੂ ਨਾਨਕ ਦੇਵ ਜੀ ਨੇ ਇਹ ਧਿਆਨ ਦੇ ਨਾਲ, ਹਾਂਜੀ, ਇਸ ਚੀਜ਼ ਨੂੰ ਗੌਰ ਨਾਲ ਦੇਖਿਆ। ਜਿਸ ਤਰ੍ਹਾਂ ਗੁਰਬਾਣੀ 'ਚ ਭਾਈ ਗੁਰਦਾਸ ਨੇ ਅੱਗੇ ਲਿਖਿਆ, ਮੈਂ ਤੁਹਾਨੂੰ ਦੱਸਿਆ ਕਿ ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਸਿਆਈ ਜੀ, ਹਾਂਜੀ। ਤੋ ਇਸ ਕਰਕੇ ਗੁਰੂ ਨਾਨਕ ਨੇ ਜਿਹੜਾ ਡਾਇਗਨੋਸ ਕੀਤਾ ਨਾ, ਸੋਸ਼ਲ ਡਾਇਗਨੋਸਿਸ ਜਿਹਨੂੰ ਕਹਿੰਦੇ, ਮੈਂ ਐਜ਼ ਅ ਫਿਜ਼ੀਸ਼ੀਅਨ ਤੁਹਾਨੂੰ ਦੱਸ ਰਿਹਾ, ਮੇਰੀ ਵਰਡਿੰਗ ਥੋੜੀ ਯੂਜ਼ ਕਰੋ, ਸਮਝੋ ਤੇ ਕੋਸ਼ਿਸ਼ ਕਰੋ। ਏਦਾਂ ਹੀ ਅਸੀਂ ਕਹਿੰਦੇ ਕਿ ਸੋਸ਼ਲ ਡਾਇਗਨੋਸਿਸ, ਸਮਾਜ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਮੁਸ਼ਕਲ ਦਾ ਕਾਰਨ ਕੀ ਹੈ। ਹਾਂਜੀ, ਉਹ ਕਾਰਨ ਉਹਨਾਂ ਨੇ ਇਹ ਲੱਭਿਆ ਕਿ ਜਿਹੜੀ ਰਾਜ ਪ੍ਰਣਾਲੀ ਹੈ ਨਾ, ਰਾਜਤੰਤਰ ਹੈ, ਉਹਦੇ ਵਿੱਚ ਜਿਹੜੇ ਵਿਅਕਤੀਆਂ ਦਾ ਪ੍ਰਭਾਵ ਹੈ, ਹਾਂਜੀ, ਉਹ ਕੀ ਹੈ ਵੀ ਅੰਦਰੋਂ ਕੁਝ ਤੇ ਬਾਹਰੋਂ ਕੁਝ, ਹਾਂਜੀ। ਤੋ ਇਸ ਠੀਕ ਹੈ। ਕਰਕੇ ਗੁਰੂ ਨਾਨਕ ਨੇ ਕਿਹਾ ਕਿ ਜੇ ਸਮਾਜ ਦੇ ਵਿੱਚ ਸੁਧਾਰ ਕਰਨਾ ਹੈ, ਸਤਿਕਾਰ ਕਰਨਾ ਹੈ, ਤਾਂ ਗੁਰੂ ਨਾਨਕ ਦੀ ਪਹਿਲੀ ਰਚਨਾ ਜਪਜੀ ਸਾਹਿਬ ਦੇ ਵਿੱਚ ਵੀ ਇਸ ਚੀਜ਼ ਦਾ ਪੂਰਾ, ਮਤਲਬ ਜੇ ਅਸੀਂ ਧਿਆਨ ਦੇ ਨਾਲ ਪੜ੍ਹੀਏ ਤਾਂ ਪੂਰਾ ਇਹਦੇ ਵਿੱਚ ਵਿਸ਼ਲੇਸ਼ਣ ਕਰਕੇ ਗੁਰੂ ਸਾਹਿਬ ਜੀ ਨੇ ਮਨੁੱਖਤਾ ਨੂੰ ਇੱਕ ਗਿਆਨ ਦਿੱਤਾ। ਗਿਆਨ ਦਾ ਇੱਕ ਸੋਮਾ ਨੇ ਗੁਰੂ ਸਾਹਿਬ। ਤੋ ਇਸੇ ਤਰ੍ਹਾਂ ਹੀ ਜੋ ਰਾਜਤੰਤਰ ਹੈ ਨਾ, ਇਹਦੇ ਪ੍ਰਤੀ ਗੁਰੂ ਨਾਨਕ ਦਾ ਇੱਕ ਵਿਸ਼ਲੇਸ਼ਣ ਹੈ ਤੇ ਇੱਕ ਉਹਨਾਂ ਦਾ ਡਿਸੀਜਨ ਹੈ। ਤੇ ਜੋ ਗੁਰੂ ਨਾਨਕ ਦੀ ਵਿਜ਼ਨ ਹੈ, ਉਹਦੇ ਵਿੱਚੋਂ ਹੀ ਇਹ ਹੌਲੀ ਹੌਲੀ ਇਸ ਚੀਜ਼ ਨੂੰ ਡਿਵੈਲਪ ਕੀਤਾ ਗਿਆ। ਸੰਸਾਰ ਦੇ ਵਿੱਚ, ਸਿੱਖ ਹਿਸਟਰੀ ਦੇ ਵਿੱਚ ਇਸ ਚੀਜ਼ ਦਾ ਪੂਰੀ ਤਰ੍ਹਾਂ ਡਿਵੈਲਪ ਹੋਇਆ। ਇਹ ਫੈਕਟਰ ਕਰਦੇ ਕਰਦੇ 200-300 ਸਾਲ ਲੱਗ ਗਏ ਜਦ ਤੱਕ ਖਾਲਸਾ ਰਾਜ ਸਥਾਪਿਤ ਹੋਇਆ। ਸੋ ਇਹ ਜਿਹੜਾ ਵੈਲਿਊ ਸਿਸਟਮ ਹੈ ਨਾ, ਇਹ ਗੁਰੂ ਨਾਨਕ ਦੇ ਸੋਚ ਦੇ ਵਿੱਚੋਂ ਹੀ ਪੈਦਾ ਹੋਇਆ। ਇਹ ਬੜੀ ਗੱਲ ਸਮਝਣੀ ਜ਼ਰੂਰੀ ਹੈ ਕਿ ਇਹ ਨਹੀਂ ਕਿ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਤੋਂ ਕੋਈ ਵੱਖਰੇ ਹੈ, ਨਹੀਂ, ਖਾਲਸਾ ਵੀ ਉਹਦੇ ਵਿੱਚ ਪੂਰਾ ਗੁਰੂ ਸਾਹਿਬ ਜੀ ਨੇ ਇੱਕਮਿਕ ਕੀਤਾ। ਇਹ ਬੜੀ ਵੱਡੀ ਸਾਇੰਸ ਹੈ। ਸਾਈਕੋਲੋਜੀਕਲੀ ਗੁਰੂ ਸਾਹਿਬ ਜੀ ਨੇ ਮਨੁੱਖਤਾ ਨੂੰ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਸੇਧ ਬਖਸ਼ੀ ਹੈ। ਇਹ ਚੀਜ਼ ਨੂੰ ਜਦ ਤੱਕ ਸਮਝਾਂਗੇ ਨਾ, ਫਿਰ ਸਾਨੂੰ ਸਮਝ ਆਵੇਗੀ ਕਿ ਸਿੱਖੀ ਸਿਧਾਂਤ ਕੀ ਹੈ। ਤੇ ਇਹਦੇ ਵਿੱਚੋਂ ਜਿਹੜੀ ਰਾਜ ਪ੍ਰਣਾਲੀ ਹੈ, ਉਹ ਹਰ ਇੱਕ ਲਈ ਹੈ, ਹਿੰਦੂ ਲਈ ਵੀ ਹੈ, ਮੁਸਲਮਾਨ ਲਈ ਵੀ ਹੈ, ਈਸਾਈ ਲਈ ਵੀ ਹੈ, ਔਰ ਜੋ ਧਰਮ ਨੂੰ ਨਹੀਂ ਮੰਨਦੇ, ਹਾਂਜੀ, ਉਹਨਾਂ ਲਈ ਵੀ ਹੈ, ਚੋਰਾਂ ਲਈ ਵੀ ਹੈ, ਸਾਧ ਲਈ ਵੀ ਹੈ, ਹਰ ਇੱਕ ਦੀ ਥਾਂ ਹੈ ਸਮਾਜ ਦੇ ਵਿੱਚ। ਤੇ ਇਹੀ ਗੁਰੂ ਨਾਨਕ ਦਾ ਹੁਕਮ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਹੁਕਮੇ ਨਾਲ ਸਾਰੇ ਅਸੀਂ ਆਉਂਦੇ, ਅਸੀਂ ਜਾਣਦੇ ਹਾਂ, ਨਾਨਕ ਹੁਕਮੀ ਆਓ ਜਾਓ, ਇਹ ਜਪਜੀ ਸਾਹਿਬ ਦੇ ਵਿੱਚ ਹੈ। ਸੋ ਇਸ ਕਰਕੇ ਜੇ ਅਸੀਂ ਜਪਜੀ ਸਾਹਿਬ ਨੂੰ ਅਸੀਂ ਧਿਆਨ ਨਾਲ ਪੜਾਂਗੇ ਤਾਂ ਤੁਹਾਨੂੰ ਇਹਦੇ ਵਿੱਚ ਬਹੁਤ ਕੁਝ ਮਿਲ ਜਾਏਗਾ। ਜੀ, ਜੀ, ਉੱਥੋਂ ਪੈ ਜਾਣਾ ਪਏਗਾ ਸਾਨੂੰ। ਠੀਕ ਹੈ। ਸੋ ਬਿਲਕੁਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ, ਤੇ ਜਦੋਂ ਆਪਾਂ ਦੇਖਦੇ ਹਾਂ ਵੀ ਜਦੋਂ ਖਾਲਸਾ ਰਾਜ ਆਉਂਦਾ ਵੀ ਆ, ਉਹਦੀ ਜਿਹੜੀ ਪ੍ਰਬੰਧ ਪ੍ਰਣਾਲੀ ਆ, ਉਹਦਾ ਆਪਾਂ ਕਿੱਦਾਂ ਦੇਖਦੇ ਹਾਂ, ਕਿੱਦਾਂ ਦੀ ਸੀਗੀ ਖਾਲਸਾ ਰਾਜ ਦੀ ਪ੍ਰਬੰਧ ਪ੍ਰਣਾਲੀ? ਹਾਂਜੀ, ਆਪ ਜੀ ਦਾ ਬੜਾ ਚੰਗਾ ਸਵਾਲ ਹੈ, ਔਰ ਇਹ ਮਤਲਬ ਬੜਾ ਇੰਪੋਰਟੈਂਟ ਹੈ ਅਸਲ ਦੇ ਵਿੱਚ ਕਿ ਕਿਸ ਤਰ੍ਹਾਂ ਜਿਹੜੇ ਹਿੰਦੂ ਮੁਸਲਮਾਨ ਜਿਹੜੇ ਇੱਕ ਦੂਜੇ ਦੇ ਵੈਰੀ ਸਦੀਆਂ ਤੋਂ, ਹਾਂਜੀ, ਤੇ ਉਹ ਅਚਾਨਕ ਕਿਸ ਤਰ੍ਹਾਂ ਇੰਨਾ ਪੀਸਫੁਲ ਸੋਸ਼ਲ ਸੈਟਅਪ ਕਿਵੇਂ ਹੋ ਗਿਆ। ਤੁਹਾਡਾ ਕੁਐਸਚਨ ਨਹੀਂ ਹੈ, ਇਹਦੇ ਉੱਤੇ ਰਿਸਰਚ ਹੋਣੀ ਜਿਹੜੀ ਹੈ ਨਾ, ਉਹਦੇ ਤੋਂ ਤੁਹਾਨੂੰ ਆਨਸਰ ਮਿਲਣਗੇ ਕਿ ਰਾਜ ਪ੍ਰਬੰਧ ਪ੍ਰਣਾਲੀ ਕੀ ਸੀਗੀ। ਇੱਕ ਤਾਂ ਗੱਲ ਇਹ ਹੈ ਕਿ ਰਾਜ ਦੇ ਵਿੱਚ ਜਿਸ ਤਰ੍ਹਾਂ ਅਸੀਂ ਅੱਜ ਦੇ ਸਮੇਂ 'ਚ ਅਸੀਂ ਦੇਖੀਏ, ਇੱਕ ਤਾਂ ਜਿਹੜੇ ਖਾਸ ਡਿਪਾਰਟਮੈਂਟ ਹੈ, ਫਾਈਨੈਂਸ ਡਿਪਾਰਟਮੈਂਟ ਹੈ, ਹਾਂਜੀ, ਫਾਈਨੈਂਸ ਮਿਨਿਸਟਰ ਕਿਹਾ ਜਾਂਦਾ ਹੈ ਇੰਡੀਆ ਦੇ ਵਿੱਚ, ਇੱਥੇ ਫਾਈਨੈਂਸ ਸੈਕਟਰੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਹੀ ਡਿਫੈਂਸ ਮਿਨਿਸਟਰ ਹੈ, ਇਸ ਤਰ੍ਹਾਂ ਡਿਫੈਂਸ ਸੈਕਟਰੀ ਹੈ। ਇਹ ਪ੍ਰਾਤਨ ਸਮੇਂ ਤੋਂ ਜਿਹੜੀਆਂ ਰਾਜ ਪਰੰਪਰਾਵਾਂ ਆਈਆਂ, ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਚਲਦੀਆਂ ਆਈਆਂ ਨੇ। ਰੋਮਨ ਦਾ ਪੁਰਾਣਾ ਇਤਿਹਾਸ ਸਾਡੇ ਕੋਲ ਹੈ। ਇਸੇ ਤਰ੍ਹਾਂ ਹੀ ਜਿਹੜਾ ਹਿੰਦੂਆਂ ਨੇ ਸਥਾਪਿਤ ਕੀਤਾ, ਵਿਕਰਮਾਦਿੱਤਿਆ ਨੇ ਸਥਾਪਿਤ ਕੀਤਾ, ਉਹਦੇ ਵਿੱਚ ਵੀ ਇਸ ਚੀਜ਼ਾਂ ਦਾ ਸਾਰਾ ਮਤਲਬ ਉਹਦਾ ਹੌਲੀ ਹੌਲੀ ਵਿਸਤਾਰ ਹੁੰਦਿਆਂ ਹੁੰਦਿਆਂ ਇਸ ਰਾਜ ਦੇ ਵਿੱਚ ਆਏ ਆ। ਫਿਰ ਜਦੋਂ ਮੁਸਲਮਾਨਾਂ ਦਾ ਰਾਜ ਆਇਆ, ਉਹਨਾਂ ਨੇ ਆਪਣਾ ਸਥਾਪਿਤ ਕੀਤਾ। ਹਾਂਜੀ, ਤੁਸੀਂ ਦੇਖੋ ਜਿਹੜੇ ਡਿਫਰੈਂਟ ਡਿਪਾਰਟਮੈਂਟਸ ਹੈ, ਉਹਦੀ ਆਰਗੇਨਾਈਜੇਸ਼ਨ ਇੱਕ ਚੰਗੇ ਰਾਜ ਦੀ ਜਿਹੜੀ ਹੈ ਨਾ ਨਿਸ਼ਾਨੀ ਹੈ। ਸਭ ਤੋਂ ਉੱਪਰ ਜਿਹੜੀ ਹੈ ਰਾਜ ਦੇ ਵਿੱਚ ਉਹ ਹੈ ਫਾਈਨੈਂਸ। ਪੈਸਾ ਹੈ ਤਾਂ ਹੀ ਉਸ ਪੈਸੇ ਦੀ ਡਿਸਟ੍ਰੀਬਿਊਸ਼ਨ ਹੋ ਸਕਦੀ ਹੈ ਨਾ। ਜੇ ਰਾਜ ਦਾ ਖਜ਼ਾਨਾ ਹੀ ਖਾਲੀ ਆ ਤੇ ਉਹ ਰਾਜ ਫਿਰ ਕੀ ਪ੍ਰਾਪਤ, ਉਹ ਕਿਸ ਤਰ੍ਹਾਂ ਚੱਲ ਸਕਦਾ। ਸੋ ਇਕਨੋਮੀ ਇਜ਼ ਦਾ ਮੇਨ ਥਰਸਟ ਆਫ ਐਨੀ ਸਕਸੈਸਫੁਲ
ਜਿਹੜਾ ਕੰਟਰੀ ਹੈ। ਸੋ ਸ਼ੇਰੇ ਪੰਜਾਬ ਨੇ ਜਿਹੜੀ ਇਕਾਨਮੀ ਆ ਨਾ, ਉਹਨੂੰ ਇਸ ਤਰ੍ਹਾਂ ਆਰਗੇਨਾਈਜ਼ ਕੀਤਾ ਕਿ ਉਸਨੇ ਕੀ ਕੀਤਾ ਕਿ ਇੱਕ ਤਰ੍ਹਾਂ ਨਾਲ ਜਿਹੜੀ ਮੁਗਲਾਂ ਦੀ ਚਲਦੀ ਆ ਸੀ ਨਾ ਪ੍ਰਬੰਧ ਪ੍ਰਣਾਲੀ, ਉਹਦੇ ਵਿੱਚ ਸਮਝ ਨਾਲ ਕੀ ਹੋਇਆ ਸੀਗਾ, ਕਰਪਸ਼ਨ ਬਹੁਤ ਆ ਗਈ ਸੀਗੀ। ਠੀਕ ਆ। ਗੁਰੂ ਗ੍ਰੰਥ ਸਾਹਿਬ ਜੀ ਆਇਆ, ਕਾਜ਼ੀ ਝੂਠ ਬੋਲਦੇ। ਹਾਂਜੀ। ਹੂੰ। ਫੇਰੇ ਤਸਬੀਹ ਕਰੇ ਖੁਦਾਏ, ਵੱਡੀ ਲੈ ਕੇ ਹੱਕ ਗਵਾਏ। ਵੱਡੀ ਮਤਲਬ ਰਿਸ਼ਵਤ। ਹਾਂਜੀ। ਵੀ ਊਂ ਤਾਂ ਤਸਬੀਹ ਅੱਲਾ ਅੱਲਾ ਕਰਨੀ, ਹਾਂਜੀ, ਤੇ ਖੁਦਾ ਦੀ ਗੱਲ ਕਰਨੀ, ਤੇ ਫਿਰ ਜੇ ਕੋਈ ਸਮਾਂ ਇਹੋ ਜਿਹਾ ਆ ਜਾਵੇ ਕਿ ਕੋਈ ਗੱਲ ਫੈਸਲਾ ਕਰਨਾ ਪਵੇ, ਉਹ ਕਹਿੰਦਾ ਵੀ ਲਿਆ ਵੀ ਥੋੜਾ ਪੈਸਾ ਦੇ, ਮੈਂ ਫਿਰ ਤੇਰੇ ਹੱਥ 'ਚ ਫੈਸਲਾ ਕਰ ਦੇਣਾ। ਤੇ ਜਿਸ ਫਤਵੇ ਵਾਲਾ ਸਿਧਾਂਤ ਕਹਿੰਦੇ ਆ, ਤੇ ਇਹ ਗੁਰੂ ਨਾਨਕ ਨੇ ਨੋਟ ਕੀਤਾ। ਹਾਂਜੀ। ਵੀ ਕਾਜ਼ੀ ਰਿਸ਼ਵਤ ਹੀ ਹੋ ਗਏ ਨੇ। ਹਾਂਜੀ। ਗੁਰਬਾਣੀ 'ਚ ਵੀ ਆਉਂਦਾ। ਹਾਂਜੀ। ਝੂਠ ਬੋਲਦੇ ਨੇ। ਹਾਂਜੀ। ਇਸੇ ਤਰ੍ਹਾਂ ਜਿਹੜੇ ਪੰਡਤ ਨੇ, ਹਾਂਜੀ, ਪੰਡਤਾਂ ਬਾਰੇ ਗੁਰੂ ਸਾਹਿਬ ਨੇ ਇਹੀ ਲਿਖਿਆ। ਜਿਹੜੇ ਬਾਹਮਣ ਆ ਨਾ, ਬਾਹਮਣ ਬਾਰੇ ਲਿਖਿਆ, ਭਾਖਿਆ ਕੁੱਠਾ ਬੱਕਰਾ ਖਾਣਾ, ਚੌਕੇ ਅੰਦਰ ਕਿਤੇ ਨਾ ਜਾਣਾ, ਦੇ ਕੇ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਘੁੜਿਆਰ, ਮਤ ਪਿੱਟੇ ਵੇ ਮਤ ਪਿੱਟੇ, ਇਹ ਅੰਨ ਸਾਡਾ ਪਿੱਟੇ। ਹਾਂਜੀ। ਸੋ ਤਨ ਪਿੱਟੇ ਚੁਲੀ ਕਰੇਨ, ਤਨ ਪਿੱਟੇ ਚੁਲੀ ਕਰੇਨ। ਹਾਂਜੀ। ਮਤਲਬ ਮਨ ਤਾਂ ਜਿਹੜਾ ਅੰਦਰੋਂ, ਹਾਂਜੀ, ਪੂਰੀ ਤਰ੍ਹਾਂ ਕਰਪਟ ਹੋ ਚੁੱਕਿਆ, ਤੇ ਉੱਤੋਂ ਕਰਨਾ ਕਿ ਵੀ ਅਸੀਂ ਬ੍ਰਾਹਮਣ ਆ ਤੇ ਅਸੀਂ ਚੌਂਕੇ ਨੂੰ ਸਾਫ਼ ਰੱਖਦੇ ਹਾਂ। ਤੇ ਜਦੋਂ ਮੌਕਾ ਮਿਲਿਆ ਤੇ ਮਲੇਸ਼ ਭਾਸ਼ਾ ਗਈ। ਹਾਂਜੀ। ਤੇ ਮਲੇਸ਼ ਭਾਸ਼ਾ ਵੀ ਬੋਲ ਲਈ, ਮਲੇਸ਼ ਅੰਨ ਵੀ ਖਾ ਲਿਆ। ਭਾਖਿਆ ਦਾ ਕੁੱਠਾ ਬੱਕਰਾ ਖਾਣਾ, ਆਪਾਂ ਹੱਸਦਵਾ ਜ਼ਰੂਰ ਸੁਣਦੇ ਹਾਂ ਵੀ ਭਾਖਿਆ ਮਤਲਬ ਜਿਹੜੇ ਦੂਸਰੀ ਭਾਸ਼ਾ ਬੋਲਦੇ ਆ, ਉਹਨਾਂ ਦਾ ਕੁੱਠਾ ਬੱਕਰਾ ਵੀ ਖਾ ਲੈਣਾ, ਕੁੱਟ ਕੇ ਮਾਰਿਆ ਬੱਕਰਾ। ਹਾਂਜੀ। ਤੇ ਬਾਹਮਣ ਨੂੰ ਸਿੱਧਾ ਅਟੈਕ ਹੈ, ਫਰੰਟਲ ਅਟੈਕ। ਪਹਿਲਾਂ ਮੇਰੀ ਇਸ ਗੱਲ ਤੇ ਵਿਸ਼ਵਾਸ ਨਹੀਂ ਸੀ ਹੁੰਦਾ ਕਿ ਬਈ ਬਾਹਮਣ ਜਿਹੜੇ ਨੇ, ਬਾਹਮਣ ਤਾਂ ਅੱਜ ਵੀ, ਕੱਲ ਵੀ ਮੈਂ ਦੇਖਦਾ ਪਿਆ ਇੰਟਰਨੈਟ ਤੇ ਵੀ ਉਹ ਕੋਈ ਕੁਐਸਚਨ ਕਰਦਾ ਪਿਆ ਸੀ ਬਾਬਾ ਜੀ ਨੂੰ ਵੀ ਮੇਰਾ ਜੀ ਮੱਛੀ ਬਹੁਤ ਖਾਂਦਾ, ਮੈਂ ਚਿਕਨ ਬੜਾ ਖਾਂਦਾ, ਤੇ ਮੇਰਾ ਪਾਪ ਬੜੇ ਕਰਦਾ, ਤੇ ਮੈਂ ਕੀ ਕਰਾਂ। ਉਹਨੂੰ ਬੜੇ ਹੀ ਵੇਦਾਂਤ ਤੋਂ ਗੱਲਾਂ ਕਰ ਕਰਕੇ, ਹਾਂਜੀ, ਸਮਝਾ ਰਿਹਾ ਸੀ ਉਹਨੂੰ ਕਿ ਧੀਰੇ ਧੀਰੇ ਇਹ ਕਰੋ, ਧੀਰੇ ਧੀਰੇ ਉਹ ਕਰੋ। ਪਰ ਮੈਂ ਆਪਣੀ ਅੱਖਾਂ ਦੇ ਨਾਲ, ਤੁਸੀਂ ਜਾਓ ਇੱਥੇ ਮੈਕਡੋਨਲਡ ਦੇ ਵਿੱਚ, ਅੱਧੇ ਇੰਡੀਅਨ ਜਿਹੜੇ ਨੇ ਨਾ, ਉਹ ਖਾ ਰਹੇ ਹੁੰਦੇ ਸਵਾਦ ਨਾਲ ਮੈਕਰਿਬ ਤੇ ਬਰਗਰ। ਹਾਂਜੀ। ਤੇ ਮਤਲਬ ਵੀ ਇੰਡੀਆ ਦੇ ਵਿੱਚ ਕੀਤਾ ਹੋਇਆ ਵੀ ਜੇ ਕਿਸੇ ਨੇ ਗਾਂ ਦਾ ਮਾਸ ਖਾ ਲਿਆ, ਉਹਨੂੰ ਉਮਰ ਕੈਦ ਹੈ। ਹਾਂਜੀ। ਤੇ ਕਿੰਨਾ ਨਵੇਂ ਕਾਨੂੰਨ ਬਣ ਗਏ। ਹਾਂਜੀ। ਇੱਥੇ ਉਹਨਾਂ ਦੇ ਵੀਰ ਬੈਠੇ ਇੱਥੇ, ਹਾਂਜੀ, ਜਾ ਕੇ ਐਨ ਡਬਲ ਬਰਗਰ, ਫਲਾਣਾ ਬਰਗਰ। ਹਾਂਜੀ। ਇਹ ਜਿਹੜੀ ਨਾ ਦੁਬਿਧਾ ਜਿਹੜੀ ਹੈ ਨਾ, ਮਨ ਦੀ ਦੁਬਿਧਾ, ਗੁਰੂ ਨਾਨਕ ਨੇ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਗੁਰੂ ਨਾਨਕ ਨੇ ਕਿਹਾ, ਜੇਤੇ ਦਾਣੇ ਆਣ ਕੇ ਜੀਆਂ ਬਾਜ ਨਾ ਕੋਏ। ਤੇ ਜੇ ਕੋਈ ਕੁੱਠਾ ਬੱਕਰਾ ਖਾਂਦਾ, ਤੇ ਗੁਰੂ ਨਾਨਕ ਨੇ ਇਹ ਤਾਂ ਨਹੀਂ ਸੋਟਾ ਮਾਰਿਆ ਉਹਨੂੰ, ਮੁਸਲਮਾਨ ਨੂੰ ਕਿਹਾ ਤੁਸੀਂ ਖਾਓ, ਬਿਲਕੁਲ ਖਾਓ। ਤੇ ਜੇ ਹਿੰਦੂ ਹੈ, ਹਿੰਦੂ ਜੇ ਕੁੱਠਾ ਨਹੀਂ ਖਾਣਾ, ਦੂਜਾ ਖਾਵੇ, ਜਿਹੜਾ ਮਰਜ਼ੀ ਖਾਵੇ। ਹਿਰਨ ਦਾ ਮਾਸ ਲੈ ਕੇ ਆਏ ਗੁਰੂ ਨਾਨਕ ਸਾਹਿਬ ਦੇ ਕੋਲ ਕੋਈ ਰਾਜਾ, ਮੈਂ ਹਾਲ ਤੱਕ ਯਾਦ, ਬਚਪਨ ਦੀ ਗੱਲ ਯਾਦ ਹੈ। ਔਰ ਜੇਤੇ ਦਾਣੇ ਆਣ ਕੇ ਜੀਆਂ ਬਾਜ ਨਾ ਕੋਏ, ਇਹ ਤਾਂ ਅੱਜ ਦੀ ਸਾਇੰਸ ਕਹਿੰਦੀ ਹੈ। ਯੋਗਟ ਖਾ ਲਓ, ਜਿਹੜੇ ਵੈਜੀਟੇਰੀਅਨ ਕਹਿੰਦੇ ਆ, ਹੁਣ ਤੁਸੀਂ ਮਾਈਕਰੋਸਕੋਪ ਦੇਖ ਲਓ, ਫੁੱਲ ਆਫ ਬੈਕਟੀਰੀਆ, ਪ੍ਰੋਬਾਇਓਟਿਕਸ, ਜਿਹੜੀ ਆਪਾਂ ਗੱਲ ਕਹਿੰਦੇ ਆ ਪ੍ਰੋਬਾਇਓਟਿਕਸ, ਅਸਲ ਦੇ ਵਿੱਚ ਉਹ ਸਾਰੀ ਜਿਹੜੀ ਗੱਲ ਹੈ, ਮਾਸ ਤੇ ਗੱਲ ਆਉਂਦੀ ਨਾ, ਗੁਰੂ ਸਾਹਿਬ ਨੇ ਕਿਹਾ ਮਾਸ ਕਰ ਮੂਰਖ ਝਗੜੇ। ਹਾਂਜੀ। ਜੀ। ਉਹ ਜਿਹੜਾ ਮੂਰਖ ਝਗੜੇ, ਜਿਹੜਾ ਇਹ ਸਾਰੀਆਂ ਗੱਲਾਂ ਨੇ ਨਾ, ਇਸ ਕਰਕੇ ਸੁਸਾਇਟੀ ਦੇ ਵਿੱਚ ਜਿਹੜੀ ਨਾ ਅਨਈਵਨਨੈਸ ਆਈ ਸੀ ਸੋਚ ਦੀ। ਉਹਨੇ ਕਹਿਣਾ ਇਹ ਮਾੜੇ, ਉਹਨੇ ਕਹਿਣਾ ਇਹ ਮਾੜੇ। ਗੁਰੂ ਨਾਨਕ ਦੇ ਸਿਧਾਂਤ ਬਣਾ ਲਏ ਕਿ ਆਹ ਤੁਸੀਂ ਆਪਣਾ ਕਰੋ। ਮੈਂ ਛੋਟੀ ਜਿਹੀ ਗੱਲ ਦੱਸਦਾ, ਮੈंने ਪੜ੍ਹੀ ਕਿ ਨਾ ਮੁਲਤਾਨ ਦਾ ਇਲਾਕਾ ਪਾਕਿਸਤਾਨ ਦੇ ਵਿੱਚ, ਹਾਂਜੀ ਜੀ, ਮੁਲਤਾਨ ਦਾ ਇਲਾਕਾ, ਉਹ ਉਸ ਵੇਲੇ ਮੁਸਲਮਾਨਾਂ ਦਾ ਇੱਕ ਜਿਹੜਾ ਫਿਰਕਾ ਸੀ, ਉਹਦਾ ਗੜ੍ਹ ਸੀਗਾ। ਹਾਂਜੀ। ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲਏ, ਭਾਈ ਗੁਰਦਾਸ ਨੇ ਲਿਖਿਆ। ਹਾਂਜੀ। ਮੇਲੋਂ ਬਾਬਾ ਉੱਠਿਆ, ਮੁਲਤਾਨ ਦੀ ਜ਼ਿਆਰਤ ਚ ਆਈ। ਹਾਂਜੀ। ਮੁਲਤਾਨ ਦੀ ਜ਼ਿਆਰਤ ਚ ਆਈ, ਉੱਥੇ ਜਾ ਕੇ ਕੀ ਕੀਤਾ ਵੀ ਮੁਸਲਮਾਨ ਪੀਰ ਨਾ, ਉਹ ਕਹਿੰਦੇ ਵੀ ਸਾਨੂੰ ਭਾਈ ਲੋੜ ਨਹੀਂ, ਗੁਰੂ ਨਾਨਕ ਨੂੰ ਤੇਰੀ ਲੋੜ ਨਹੀਂ। ਹਾਂਜੀ। ਭਰ ਕੇ ਕਟੋਰਾ ਦੁੱਧ ਦਾ ਭਰ ਕੇ ਵੀ ਤੁਸੀਂ ਦੁੱਧ ਛਕੋ ਤੇ ਆਪਣੇ ਅੱਗੇ ਰਾਹ ਲੱਗੋ। ਤੇ ਗੁਰੂ ਨਾਨਕ ਨੇ ਆਪਣੀ ਸੋਚ ਨੂੰ ਕਿਸ ਤਰ੍ਹਾਂ ਰਿਪਰੈਜ਼ੈਂਟ ਕੀਤਾ, ਬਾਬੇ ਕੱਢ ਕੇ ਬਗਲ ਤੇ ਦੁੱਧ ਚਮੇਲੀ ਵਿੱਚ ਮਿਲਾਈ। ਬਾਬੇ ਨੇ ਕਿਹਾ ਠੀਕ ਹੈ ਭਾਈ, ਤੁਹਾਨੂੰ ਗਿਆਨ ਹੈ, ਪਰ ਸਾਡੀ ਵੀ ਥੋੜੀ ਗੱਲ ਸ਼ਾਮਲ ਕਰ ਲਓ, ਚਮੇਲੀ ਦਾ ਫ੍ਰੈਗਰੈਂਸ ਐਡ ਕਰਦੀ ਆਪਣੀ। ਸੋ ਇਹ ਜਿਹੜੀਆਂ ਗੱਲਾਂ ਨੇ ਨਾ, ਇਹਨੇ ਹੌਲੀ ਹੌਲੀ ਜਦੋਂ ਸਿੱਖਾਂ ਦਾ ਰਾਜ ਸਥਾਪਿਤ ਹੋ ਗਿਆ, ਉਸ ਵੇਲੇ ਫਿਰ ਇਸ ਚੀਜ਼ ਨੂੰ ਸ਼ੇਰੇ ਪੰਜਾਬ ਨੇ ਪੂਰੀ ਤਰ੍ਹਾਂ ਲਾਗੂ ਕੀਤਾ ਕਿ ਹਰ ਮਨੁੱਖ ਨੂੰ, ਹਾਂਜੀ, ਆਪਣੇ ਧਰਮ ਦਾ, ਹਾਂਜੀ, ਧਰਮ ਨੂੰ ਕਿਸ ਤਰ੍ਹਾਂ ਜੀਣਾ, ਉਹਨੂੰ ਅਧਿਕਾਰ ਹੈ। ਮੈਂ ਗੱਲ ਕੀਤੀ ਸੀ ਅੱਗੇ
ਭੈਣ ਜੀ ਉਹਨਾਂ ਮੁਸਲਮਾਨ ਨੂੰ ਕਿਹਾ ਕਿ ਤੂੰ ਭਾਈ ਆਪਣੀ ਨਮਾਜ਼ ਅਦਾ ਕਰ, ਔਰ ਗੁਰੂ ਗ੍ਰੰਥ ਸਾਹਿਬ ਵੀ ਲਿਖਿਆ ਹਾਂਜੀ ਪੰਜ ਵੇਲੇ ਦੇ ਤੁਸੀਂ ਨਮਾਜ਼ ਗੁਜ਼ਾਰ ਜਾ ਕੇ, ਉੱਠ ਫਰੀਦਾ ਉਜੂ ਸਾਜ ਸੁਬਹ ਨਮਾਜ਼ ਗੁਜ਼ਾਰ। ਸੋ ਇਹ ਸਾਰੀਆਂ ਚੀਜ਼ਾਂ ਰਮਨਪ੍ਰੀਤ ਜੀ ਵੀ ਇਹ ਖਾਲਸਾ ਰਾਜ ਦੀ ਪ੍ਰਣਾਲੀ ਦੇ ਵਿੱਚ ਕਿੱਦਾਂ ਨਜ਼ਰ ਆਉਂਦੀਆਂ ਵੀ ਉੱਥੇ ਕੀ ਇਸ ਚੀਜ਼ ਦੀ ਬਰਾਬਰਤਾ ਸੀ, ਕਿਸੇ ਨੂੰ ਖਾਣ ਤੋਂ ਮਨਾਹੀ ਸੀ, ਕਿਸੇ ਨੂੰ ਕੁਝ ਪਹਿਨਣ ਤੋਂ ਜਾਂ ਚੀਜ਼ਾਂ ਕਰਨ ਤੋਂ, ਜਾਂ ਸਾਰਾ ਕੁਝ ਠੀਕ ਸੀਗਾ? ਸੋ ਇਹ ਸਾਰੀਆਂ ਚੀਜ਼ਾਂ ਜਿੱਦਾਂ ਹੁਣ ਤੁਸੀਂ ਇੰਨੀਆਂ ਉਦਾਹਰਨਾਂ ਜਿਹੜੀਆਂ ਉਹ ਦਿੱਤੀਆਂ ਆ, ਇਹ ਖਾਲਸਾ ਰਾਜ ਦੀ ਪ੍ਰਣਾਲੀ ਦੇ ਵਿੱਚ ਕਿੱਦਾਂ ਫਿੱਟ ਹੁੰਦੀਆਂ? ਹਾਂ ਇਹੀ ਤਾਂ ਸਭ ਤੋਂ ਵੱਡੀ ਗੱਲ ਹੈ ਵੀਰ ਜੀ, ਸਭ ਤੋਂ ਜਿਹੜੀ ਸਾਡੀ ਜਿਹੜੀ ਰਾਜ ਦੀ ਸਫਲਤਾ ਦਾ ਕਾਰਨ ਇਹੋ ਹੈ ਹਾਂ ਹਾਂ ਹਾਂਜੀ ਕਿ ਗੁਰੂ ਨਾਨਕ ਨੇ ਜੋ ਸਿਧਾਂਤ ਕੀਤਾ ਉਹ ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ ਆਉਂਦਿਆਂ ਆਉਂਦਿਆਂ ਜਿਹੜੀ ਖਾਲਸਾ ਐਡਮਿਨਿਸਟ੍ਰੇਸ਼ਨ ਹੈ ਹਾਂਜੀ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਨਾ ਉਹਦੇ ਵਿੱਚ ਸਭ ਦੀ ਹਾਂਜੀ ਬਰਾਬਰਤਾ ਵਾਲੀ ਗੱਲ ਹੈ, ਆਲ ਪੀਪਲ ਆਰ ਕ੍ਰੀਏਟਡ ਇਕੁਅਲ ਹਾਂਜੀ ਸਭ ਨੂੰ ਇਹ ਜਿਹੜਾ ਸਿਧਾਂਤ ਜਿਹੜਾ ਹੈ ਨਾ ਸਿਧਾਂਤ ਇਸੇ ਕਰਕੇ ਮੈਂ ਕੰਪੇਅਰ ਕਰਦਾ, ਬੇਸ਼ੱਕ ਟਾਈਮ ਦਾ ਬੜਾ ਡਿਸਟੈਂਸ ਹੈ ਤੇ 400 ਸਾਲ ਬਾਅਦ ਇਹ ਸ਼ੁਰੂ ਹੋਇਆ ਰਾਜ ਗੁਰੂ ਨਾਨਕ ਦੀ ਸੋਚ ਦਾ ਹਾਂਜੀ ਸਿੱਕਾ ਗੁਰੂ ਨਾਨਕ ਦਾ 300-400 ਸਾਲ ਬਾਅਦ ਚੱਲਿਆ ਹਾਂਜੀ ਪਰ ਇਹਦੇ ਵਿੱਚ ਦੇਖ ਤੇ ਫਤਿਹ ਹੋਈ, ਮਤਲਬ ਕਿ ਸਭ ਨੂੰ ਬਰਾਬਰਤਾ ਦਾ ਸਿਧਾਂਤ ਦਾ ਪਹਿਰਾ ਦਿੱਤਾ ਗਿਆ ਕਿ ਸਭ ਨੂੰ ਆਪਣੇ ਜੀਵਨ ਦਾ ਜੀਣ ਦਾ ਅਧਿਕਾਰ ਹੈ। ਕੋਈ ਇੱਕ ਵੀ ਇਤਿਹਾਸ ਦੇ ਵਿੱਚ ਕੋਈ ਇੱਕ ਵੀ ਲਿਖਤ ਕਿਤੇ ਦਿਖਾ ਦਿਓ ਮੈਨੂੰ ਕੋਈ ਵੀ ਕਿਸੇ ਮੁਸਲਮਾਨ ਨੂੰ ਜ਼ੋਰ ਨਾਲ ਸਿੱਖ ਬਣਾਇਆ ਗਿਆ ਹੋਵੇ ਜਾਂ ਕਿਸੇ ਬ੍ਰਾਹਮਣ ਨੂੰ ਜਾਂ ਕਿਸੇ ਹਿੰਦੂ ਨੂੰ ਜ਼ਬਰਦਸਤੀ ਸਿੱਖ ਬਣਾਇਆ ਗਿਆ ਹੋਵੇ। ਕਿਸੇ ਇੱਕ ਦੀ ਵੀ ਫੋਰਸੀਬਲ ਕਨਵਰਜਨ ਨਹੀਂ ਕੀਤੀ। ਫੋਰਸੀਬਲ ਕਨਵਰਜਨ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਹੜਾ ਬਹਾਦਰ ਸ਼ਾਹ ਦਾ ਅਹਿਦਨਾਮਾ ਸਿੱਖ ਇਤਿਹਾਸ ਦਾ ਜਿਹੜਾ ਪਹਿਲੀ ਟ੍ਰੀਟੀ ਹੈ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਹਾਦਰ ਸ਼ਾਹ ਨੂੰ ਕਿਹਾ ਕਿ ਬਹਾਦਰ ਸ਼ਾਹ ਤੂੰ ਰਾਜ ਕਰ, ਤੈਨੂੰ ਰਾਜ ਲੈ ਕੇ ਦਿੱਤਾ ਖਾਲਸੇ, ਤੂੰ ਮੈਨੂੰ ਇੰਨਾ ਵੱਡਾ ਸਨਮਾਨ ਦਿੱਤਾ, ਪਰ ਮੇਰੇ ਨਾਲ ਇਹ ਵਾਅਦਾ ਕਰਕੇ ਤੂੰ ਕਿਸੇ ਵੀ ਹਿੰਦੂ ਨੂੰ ਜ਼ਬਰਦਸਤੀ ਮੁਸਲਮਾਨ ਨਹੀਂ ਬਣਾਏਗਾ, ਇਹ ਤੇਰੇ ਰਾਜ ਦੇ ਵਿੱਚ ਹੋਣਾ ਚਾਹੀਦਾ ਹੈ। ਪਰ ਖੈਰ ਉਹ ਸਫਲ ਨਹੀਂ ਹੋ ਸਕਿਆ ਕਿਉਂਕਿ ਉਸ ਸਮੇਂ ਮਤਲਬ ਵੀ ਮਲਾਣਿਆਂ ਦਾ ਬੜਾ ਜ਼ੋਰ ਸੀਗਾ ਗਰਾਊਂਡ ਲੈਵਲ ਤੇ, ਜਿਸ ਤਰ੍ਹਾਂ ਅੱਗੇ ਕਿਹਾ ਸੀ ਸਰਹੰਦ ਦੇ ਵਿੱਚ ਸੁੰਨੀ ਜਿਹੜਾ ਫਿਰਕਾ ਸੀ ਉਹ ਤਾਂ ਗੜ੍ਹ ਸੀਗਾ, ਉਹ ਤਾਂ ਕਨਵਰਜਨ ਹੀ ਇਸ ਚੀਜ਼ ਨਾਲ ਕਰਦੇ ਸੀਗੇ ਕਿ ਤੁਸੀਂ ਮੁਸਲਮਾਨ ਬਣੋ, ਤੁਸੀਂ ਇੱਥੋਂ ਡੋਲੇ ਲਵੋ ਹਾਂਜੀ ਅਸੀਂ ਤੁਹਾਨੂੰ ਪੈਸੇ ਦਿੰਦੇ ਹਾਂ, ਇਕਨੋਮੀ ਆਪਣੀ ਸੁਧਾਰੋ। ਪਰ ਸ਼ੇਰੇ ਪੰਜਾਬ ਨੇ ਮੈਰਿਟ ਨੂੰ ਸਭ ਤੋਂ ਉੱਪਰ ਰੱਖਿਆ। ਸ਼ੇਰੇ ਪੰਜਾਬ ਦੀ ਫੌਜ ਦੇ ਵਿੱਚ ਸਭ ਤੋਂ ਜਿਹੜੇ ਚੰਗੇ ਜਰਨੈਲ ਸੀਗੇ ਉਹਨਾਂ 'ਚ ਮੁਸਲਮਾਨ ਸੀਗੇ, ਔਰ ਮੁਸਲਮਾਨ ਤੋਪਖਾਨੇ ਨੂੰ ਵੀ ਕੰਟਰੋਲ ਕਰਦੇ ਸੀਗੇ ਔਰ ਬੜੀ ਵੱਡੀ ਟ੍ਰੇਨਿੰਗ ਦਿੰਦੇ, ਸਿੱਖਾਂ ਨੂੰ ਟ੍ਰੇਨ ਕਰਦੇ ਸੀਗੇ ਹਾਂਜੀ। ਸੋ ਇਸ ਕਰਕੇ ਜਿਹੜੀ ਪ੍ਰਬੰਧ ਪ੍ਰਣਾਲੀ ਸੀ ਨਾ ਉਹਦੇ ਸੀਗੀ ਇਕਸਾਰਤਾ ਤੇ ਬਰਾਬਰਤਾ। ਕਿਸੇ ਠੀਕ ਹੈ। ਉੱਤੇ ਕਿਸੇ ਉੱਤੇ ਮਸੀਤ ਨਹੀਂ ਕੋਈ ਢਾਈ ਹਾਂਜੀ ਨਾ ਮੰਦਰ ਢਾਇਆ, ਸਗੋਂ ਮਸੀਤ ਨੂੰ ਵੀ ਗੁਰੂ ਸਾਹਿਬ ਨੇ ਪੈਂਦੇ ਖਾਂ ਨੇ, ਤੁਸੀਂ ਦੇਖੋ ਪੈਂਦੇ ਖਾਂ ਜਿਹੜਾ ਹਰਗੋਬਿੰਦ ਪਾਤਸ਼ਾਹ ਦੇ ਵੇਲੇ ਫੌਜ ਤਿਆਰ ਕਰਵਾਈ ਗੁਰੂ ਸਾਹਿਬ ਦੀ, ਉਸ ਨੂੰ ਵੀ ਗੁਰੂ ਸਾਹਿਬ ਨੇ ਮਸੀਤ ਆਪਣੇ ਪੈਸੇ ਨਾਲ ਬਣਵਾ ਕੇ ਦਿੱਤੀ। ਇਹ ਹੈ ਸਿੱਖੀ ਹਾਂਜੀ ਧੱਕੇ ਨਾਲ ਨਹੀਂ, ਗੁਰੂ ਦੇ ਹੁਕਮ ਨਾਲ। ਅਕਾਲ ਪੁਰਖ ਨੇ ਜਿਹਨੂੰ ਸਿੱਖੀ ਦੇਣੀ ਹੈ ਨਾ ਉਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਸਿੱਖੀ ਜਿਹਨੂੰ ਮਿਲਣੀ ਹੈ ਉਹਨੂੰ ਹੀ ਮਿਲਣੀ ਹੈ, ਨਹੀਂ ਤਾਂ ਸਿੱਖਾਂ ਦੇ ਘਰ ਜੰਮ ਕੇ ਵੀ ਜ਼ਰੂਰੀ ਨਹੀਂ ਕਿ ਤੁਸੀਂ ਚੰਗੇ ਸਿੱਖ ਬਣ ਜਾਓ, ਇਹ ਨਹੀਂ ਹੋ ਸਕਦਾ। ਇਹ ਜਿਹਦੇ ਭਾਗਾਂ ਦੇ ਵਿੱਚ ਹੋ, ਜਿਸ ਮਸਤਕ ਹੋਵੇ ਭਾਗ ਹਾਂਜੀ ਇਹਨੂੰ ਮਸਤਕ ਤੇ ਭਾਗ ਹੋਵੇ ਨਾ ਉਹਨੂੰ ਸਿੱਖੀ ਮਿਲਦੀ ਹੈ। ਸਿੱਖੀ ਇਹ ਨਹੀਂ ਕਿ ਪੈਸਾ ਲੈ ਲਓ ਜੀ, ਨੌਕਰੀ ਲੈ ਲਓ ਜੀ, ਸਕੂਲ 'ਚ ਐਡਮਿਸ਼ਨ ਲੈ ਲਓ ਜੀ ਹਾਂਜੀ, ਏਦਾਂ ਸਿੱਖੀ ਕਦੀ ਵੀ ਨਹੀਂ ਚੱਲ ਸਕਦੀ, ਨਾ ਗੁਰੂ ਸਾਹਿਬ ਨੇ ਕਦੀ ਕਿਹਾ। ਹਾਲਾਂਕਿ ਦੂਜੇ ਧਰਮਾਂ 'ਚ ਇਹ ਅਕਸਰ ਦੇਖਿਆ ਜਾਂਦਾ ਹੈ, ਪੈਸੇ ਦੇ ਜ਼ੋਰ ਜ਼ਬਰਦਸਤੀ ਹਾਂਜੀ। ਮੈਂ ਪਿੱਛੇ ਜੇ ਪੜ੍ਹਿਆ ਸੀਗਾ ਹਿੰਦੁਸਤਾਨ ਦੇ ਵਿੱਚ ਰੱਖਿਆ ਸੀ, ਜੇ ਕੋਈ ਮੁਸਲਮਾਨ ਨੂੰ ਦੁਬਾਰਾ ਹਿੰਦੂ ਧਰਮ 'ਚ ਲੈ ਕੇ ਆਓ 2 ਲੱਖ ਹਾਂਜੀ, ਜੇ ਈਸਾਈ ਨੂੰ ਲੈ ਕੇ ਆਓ ਤਾਂ 3 ਲੱਖ, ਏਦਾਂ ਪੈਸੇ ਰੱਖੇ ਗਏ। ਔਰ ਇਹ ਬਹੁਤ ਹੀ ਜ਼ਿਆਦਾ ਸ਼ੌਕਿੰਗ ਹੈ ਕਿ ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ ਜੋ ਨਹੀਂ ਹੋਇਆ ਉਹ ਹੁਣ ਦੁਬਾਰਾ ਹੋ ਰਿਹਾ ਹਾਂਜੀ। ਸੋ ਇਸ ਕਰਕੇ ਸਾਡੇ ਕੋਲ ਇੱਕ ਲੈਗੇਸੀ ਹੈ, ਉਸ ਚੀਜ਼ ਨੂੰ ਅਸੀਂ ਸੰਸਾਰ ਦੇ ਸਾਹਮਣੇ ਅਸੀਂ ਲੈ ਕੇ ਨਹੀਂ ਆ ਸਕੇ, ਤਾਂ ਹੀ ਕਰਕੇ ਅਸੀਂ ਅੱਜ ਸਿੱਖ ਇੱਕ ਮਾਈਕਰੋਸਕੋਪਿਕ ਮਾਈਨੋਰਿਟੀ ਕੋਹਾਏ ਜਾਂਦੇ ਹਾਂ ਇੰਡੀਆ ਦੇ ਵਿੱਚ। ਪਰ ਅਸਲ ਦੇ ਵਿੱਚ ਸਿੱਖਾਂ ਕੋਲ ਜਿਹੜੀ ਸ਼ੇਰੇ ਪੰਜਾਬ ਨੇ ਲੈਗੇਸੀ ਨੂੰ ਵਰਤਿਆ ਹੈ, ਜਿਹਦੇ ਕਰਕੇ ਸ਼ਾਂਤੀ ਸਮਰਿੱਧੀ ਸੁੱਖ ਵਰਤਿਆ, ਉਹ ਜਿਹੜਾ ਐਡਮਿਨਿਸਟ੍ਰੇਸ਼ਨ ਦੀ ਕਮਾਲ ਹੈ, ਕਿਤੇ ਵਿੱਚ ਕਿਸੇ ਦੇ ਜੀਵਨ ਦੇ ਵਿੱਚ ਦਖਲ ਨਹੀਂ। ਕਿਉਂ? ਜਪਜੀ ਸਾਹਿਬ 'ਚ ਅਸੰਖ ਲਿਖਿਆ, ਅਸੰਖ ਪਾਪੀ ਪਾਪ ਕਰ ਜਾਏ, ਸੰਖ ਕੁੜਿਆਰ ਕੁੜੇ ਫਿਰਾਏ, ਅਸੰਖ ਮਲੇਸ਼ ਮਲ ਭਖ ਖਾਏ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ। ਇਹ ਅਸੰਖ ਦੀ ਪੌੜੀ 'ਚ ਲਿਖਿਆ ਕਲੀਅਰ। ਸੋ ਉਸ ਨੂੰ
ਜਿਹੜਾ ਖਾਲਸਾ 100 ਸਾਲ ਜੰਗਲ 'ਚ ਰਿਹਾ ਹੈ, ਉਹਨੂੰ ਪੂਰੀ ਤਰ੍ਹਾਂ ਇਸ ਚੀਜ਼ ਨੂੰ ਜਿਹੜਾ ਨਾ ਫੁੱਲੀ ਡਿਵੈਲਪ ਕਰਕੇ ਫਿਰ ਇਹ ਲਾਗੂ ਹੋਇਆ। ਇਹ ਸੀ ਗੱਲ, ਇਹ ਸਮਝਣ ਦੀ ਗੱਲ ਹੈ, ਬੜੀ ਡੀਪ ਗੱਲ ਹੈ। ਹਾਂਜੀ, ਸੋ ਸ਼ੇਰੇ ਪੰਜਾਬ ਨੇ ਕਦੀ ਕਿਸੇ ਨੂੰ ਜ਼ੋਰ ਜ਼ਬਰਦਸਤੀ ਨਾਲ ਇਹ ਨਹੀਂ ਕਿ ਜਿੱਦਾਂ ਡੋਲੇ ਚੁੱਕ ਕੇ ਲੈ ਜਾਂਦੇ ਸੀਗੇ, ਹਾਂਜੀ, ਹਿੰਦੂਆਂ ਦੇ ਡੋਲੇ ਚੁੱਕ ਕੇ ਲੈ ਜਾਂਦੇ ਸੀਗੇ ਧੱਕੇ ਨਾਲ। ਉੱਥੇ ਗਜ਼ਨੀ 'ਚ ਮੈਂ ਪਿੱਛੇ ਦੇਖਿਆ ਵੀਡੀਓ ਲੱਗੀ ਸੀ, ਗਜ਼ਨੀ 'ਚ ਹਾਲੇ ਵੀ ਹਸੀਨਾ ਇਹ ਹਿੰਦ ਕਰਕੇ ਕੋਈ ਨਾ ਏਰੀਆ ਹੈਗਾ, ਉੱਥੇ ਹਾਲੇ ਵੀ ਮਤਲਬ ਵੀ ਉਹਨਾਂ ਨੇ ਉਹ ਆਪਣੇ ਰੱਖੀਆਂ ਨਿਸ਼ਾਨੇ ਜਿੱਥੇ ਹਿੰਦੁਸਤਾਨ ਦੀ ਅਜ਼ਮਤ ਨੂੰ ਵੇਚਿਆ ਜਾਂਦਾ ਸੀਗਾ, ਲਾਈਕ ਸਲੇਵਸ। ਠੀਕ ਹੈ, ਸ਼ੇਰੇ ਪੰਜਾਬ ਨੇ ਇਸ ਚੀਜ਼ ਨੂੰ ਰੋਕਿਆ। ਹਾਂਜੀ, ਇੱਕ ਆਪਾਂ ਇੱਥੇ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਤੇ ਗੱਲਬਾਤ ਦੇ ਸਿਲਸਿਲੇ ਨੂੰ ਇੱਦਾਂ ਹੀ ਜਾਰੀ ਰੱਖਾਂਗੇ। ਜੁੜੇ ਰਹਿਣਾ ਇੱਦਾਂ ਹੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਅੱਜ ਦਾ ਜਿਹੜਾ ਵਿਸ਼ੇਸ਼ ਚੱਲ ਰਿਹਾ ਹੈ, ਖਾਲਸਾ ਰਾਜ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਜਿਹੜੀਆਂ ਉਹ ਚੱਲ ਰਹੀਆਂ ਆ। ਡਾਕਟਰ ਰਮਨਪ੍ਰੀਤ ਸਿੰਘ ਜੀ, ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਰਾਜ ਦੀ ਆਪਾਂ ਪ੍ਰਬੰਧ ਪ੍ਰਣਾਲੀ ਦੀ ਗੱਲ ਕਰ ਰਹੇ ਸੀ। ਤੁਸੀਂ ਉਸ ਦੇ ਵਿੱਚ ਕਿਹਾ ਸੀਗਾ ਵੀ ਸਭ ਤੋਂ ਮੂਹਰੇ ਫਾਈਨੈਂਸ, ਆਰਥਿਕਤਾ ਜਿਹੜੀ ਆ ਉਹ ਆਉਂਦੀ ਸੀ। ਸੋ ਆਰਥਿਕ ਪ੍ਰਬੰਧ ਪ੍ਰਣਾਲੀ ਬਾਰੇ ਵੀ ਜੇ ਤੁਹਾਡੇ ਕੋਲ ਕੁਛ ਉਦਾਹਰਨਾਂ ਨੇ ਜਾਂ ਉਸ ਦੀਆਂ ਐਗਜ਼ਾਮਪਲਸ ਨੇ, ਜੇ ਤੁਸੀਂ ਖਾਲਸਾ ਰਾਜ ਦੀ ਉਹਦੀ ਆਰਥਿਕ ਪ੍ਰਬੰਧ ਪ੍ਰਣਾਲੀ ਦਾ ਕੀ ਸੀਗੀ ਉਹਦੇ ਬਾਰੇ ਜੇ ਤੁਸੀਂ ਥੋੜਾ ਦੱਸੋ। ਹਾਂਜੀ ਵੀਰ ਜੀ, ਤੁਸੀਂ ਬੜੇ ਕੁਐਸਚਨ ਜਿਹੜੇ ਆ ਨਾ ਕੰਪਲੈਕਸ ਕਰ ਦਿੱਤੇ ਆ, ਤੇ ਮੈਂ ਅਸਲ ਦੇ ਵਿੱਚ ਇਹ ਕੁਐਸਚਨ ਬਾਰੇ ਮੈਂ ਹੋਰ ਵੀ ਸਰਚ ਕਰੂੰਗਾ, ਪਰ ਜਿੰਨਾ ਕੁ ਮੈਨੂੰ ਐਕਸਟੈਂਪੋਰ ਜਿੰਨਾ ਯਾਦ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਜ਼ਰੂਰ। ਤੇ ਹੋ ਸਕਦਾ ਮੈਂ ਗਲਤ ਵੀ ਹੋਵਾਂ, ਪਰ ਮੈਨੂੰ ਕਾਫੀ ਬਿਨਾਂ ਸ਼ੌਂਕ ਬਚਪਨ ਤੋਂ ਰਿਹਾ ਪੜ੍ਹਨ ਦਾ। ਤਾਂ ਇਹਦੇ 'ਚ ਮੈਂ ਤੁਹਾਨੂੰ ਦੱਸਦਾ ਕਿ ਖਾਲਸਾ ਰਾਜ ਵੇਲੇ ਨਾ, ਉਸ ਵੇਲੇ ਕੀ ਸੀਗਾ, ਅੱਜ ਵੀ ਉਸ ਇਲਾਕੇ ਨੂੰ ਤੁਸੀਂ ਜੇ ਧਿਆਨ ਨਾਲ ਦੇਖੋ ਨਾ, ਜੀ। ਹਾਂਜੀ, ਉਹ ਇਲਾਕਾ ਜਿਹੜਾ ਨਾ ਉਹ ਤਿੱਬਤ ਚੀਨ ਦੇ ਨਾਲ ਜਾ ਕੇ ਲੱਗਦਾ ਸੀਗਾ ਖਾਲਸਾ ਰਾਜ ਦਾ। ਹਾਂਜੀ, ਜਿਹੜਾ ਅੰਤਰਰਾਸ਼ਟਰੀ ਵਪਾਰ ਹੈ ਨਾ, ਹਾਂਜੀ, ਅੰਤਰਰਾਸ਼ਟਰੀ ਵਪਾਰ ਦੇ ਵਿੱਚੋਂ ਜਿਹੜੀ ਟੈਕਸੇਸ਼ਨ ਹੈ ਨਾ, ਉਸ ਟੈਕਸੇਸ਼ਨ ਦੇ ਵਿੱਚੋਂ ਖਾਲਸਾ ਰਾਜ ਦੀ ਸਮ੍ਰਿੱਧੀ ਬਹੁਤ ਜ਼ਿਆਦਾ ਹੋਈ। ਤੁਸੀਂ ਦੇਖੋ, ਵੈਸੇ ਤਾਂ ਜਿਹੜਾ ਪੰਜਾਬ ਹੈ, ਹਾਂਜੀ, ਪੰਜਾਬ ਇੰਨਾ ਜਿਹੜਾ ਉਪਜਾਊ ਏਰੀਆ, ਹਾਂਜੀ, ਉਪਜਾਊ ਫਸਲ ਇੰਨੀ ਜ਼ਿਆਦਾ ਹੁੰਦੀ ਹੈ, ਪਰ ਇਤਿਹਾਸ 'ਚ ਲਿਖਿਆ ਕਿ ਉਸ ਸਮੇਂ ਵੀ ਸ਼ੇਰੇ ਪੰਜਾਬ ਦੇ ਸਮੇਂ ਵੀ ਕਈ ਵਾਰੀ ਅਕਾਲ ਪੈ ਜਾਂਦਾ ਸੀਗਾ, ਕਈ ਵਾਰੀ ਹੜ੍ਹ ਆ ਜਾਂਦੇ ਸੀਗੇ। ਸੋ ਸੋਚਣ ਦੀ ਗੱਲ ਇਹ ਹੈ ਕਿ ਖਾਲਸਾ ਰਾਜ ਨੂੰ ਆਮਦਨੀ ਕਿੱਥੋਂ ਸੀ। ਦੇਖੋ, ਖਾਲਸਾ ਰਾਜ ਦੇ ਵੇਲੇ ਜਿਹੜੀ ਲੁੱਟਮਾਰ ਸੀ ਨਾ, ਲੁੱਟਮਾਰ ਜਿਹਨੂੰ ਕਹਿੰਦੇ ਆ ਮੁਗਲਾਂ ਵਾਲੇ, ਉਹ ਤਾਂ ਬੰਦ ਹੋ ਗਈ ਪੂਰੀ ਤਰ੍ਹਾਂ। ਸੋ ਸ਼ੇਰੇ ਪੰਜਾਬ ਨੇ ਜਿਹੜਾ ਨਾ ਰਾਜਸਵ ਜਿਹਨੂੰ ਕਹਿੰਦੇ ਹਿੰਦੀ 'ਚ, ਜਾਂ ਮਾਲੀਆ ਕਹਿੰਦੇ ਆ, ਪੰਜਾਬੀ 'ਚ ਮਾਲੀਆ ਕਹਿੰਦੇ ਆ, ਹਾਂਜੀ, ਉਹ ਉਗਰਾਮ ਦਾ ਜਿਹੜਾ ਪ੍ਰਬੰਧ ਸੀ ਨਾ, ਉਹਨੂੰ ਕੀ ਕਰ ਦਿੱਤਾ, ਕਰਪਸ਼ਨ ਫਰੀ। ਕਰਪਸ਼ਨ ਫਰੀ ਉਹਦੇ ਵਿੱਚ ਜਿਹੜੀ ਹੈ ਨਾ ਬੇਸਿਕ ਬੇਸਲਾਈਨ ਜਿਹੜੀ ਹੈ ਨਾ, ਉਹਦੇ ਵਿੱਚ ਇਹ ਸੀਗਾ ਕਿ ਇਮਾਨਦਾਰੀ ਲੈ ਕੇ ਆਏ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਖਾਲਸਾ, ਕਿਉਂਕਿ ਨਾ ਖਾਲਸਾ ਦੇ ਛੋਟੇ ਛੋਟੇ ਗਰੁੱਪ ਜਿਹੜੇ ਆ ਨਾ, ਉਹ ਪਿੰਡਾਂ ਵਿੱਚ ਫੈਲ ਗਏ ਸਨ। ਮੈਂ ਬੰਦ ਹੀ ਕਰ ਦਿੰਦਾ ਫੋਨ ਨਾ। ਤੇ ਇਹ ਫੈਲਣ ਦੇ ਨਾਲ ਕੀ ਹੋਇਆ ਕਿ ਇੱਕ ਮਿੰਟ ਵਿੱਚ, ਤੇ ਫਿਰ ਕੀ ਹੋਇਆ ਜਦੋਂ ਛੋਟੇ ਛੋਟੇ ਗਰੁੱਪ ਜਿਹੜੇ ਆ ਨਾ, ਹਾਂਜੀ, ਉਹ ਪਿੰਡਾਂ ਦੇ ਵਿੱਚ ਫੈਲ ਗਏ ਸਨ, ਉਹਨੂੰ ਕਹਿੰਦੇ ਆ ਪੰਚ ਪ੍ਰਣਾਲੀ। ਸੋ ਇਹ ਪੰਜ ਪ੍ਰਬੰਧ ਪ੍ਰਣਾਲੀ ਜਿਹੜੀ ਹੈ ਨਾ, ਇਹ ਸਿੱਖ ਰਾਜ ਦਾ ਬੇਸਿਸ ਸੀਗੇ। ਹਾਂਜੀ, ਮਤਲਬ ਸਿੱਖ ਜਿਹੜੇ ਆ ਨਾ, ਵੈਸੇ ਜਿਹੜਾ ਸਿੱਖ ਰਾਜ ਦਾ ਜਿਹੜਾ ਪਸਾਰਾ ਹੋਇਆ ਹੈ, ਜਿੱਦਾਂ ਮੈਂ ਕਿਹਾ ਸਪਤ ਸਿੰਧੂ ਆਪਾਂ ਕਹਿੰਦੇ ਆ, ਸਪਤ ਸਿੰਧੂ ਦਾ ਇਲਾਕਾ ਇਹ ਗੰਗਾ ਜਮਨਾ ਤੇ ਤੱਕ ਜਾ ਕੇ ਲੱਗਦਾ। ਹਾਂਜੀ, ਸੋ ਜਿਹੜਾ ਖਾਲਸਾ ਰਾਜ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਸਤਲੁਜ ਤੋਂ ਇਸ ਵਾਲੇ ਪਾਸੇ ਸੀਗਾ, ਕੰਧਾਰ ਤੋਂ ਲੈ ਕੇ ਜਿਹੜਾ ਸਤਲੁਜ ਏਰੀਆ ਨਾ, ਇਸ ਸਾਰੇ ਏਰੀਆ ਨੂੰ ਮਤਲਬ ਜੋ ਖਾਲਸਾ ਰਾਜ ਦੀ ਗੱਲ ਕਰਦੇ ਆ। ਤੇ ਜੇ ਅਸੀਂ ਬਾਰਡਰ ਦੇਖੀਏ, ਇਸ ਵਾਲਾ ਦੇ ਸਤਲੁਜ ਦਾ ਦਰਿਆ ਸੀਗਾ, ਹਾਂਜੀ, ਇੱਥੋਂ ਤੱਕ ਸੀਗਾ, ਤੇ ਇਹ ਜਿਹੜੀਆਂ ਉੱਪਰਲੀਆਂ ਮਿਸਲਾਂ ਸੀਗੀਆਂ, ਇਹ ਉਹਨਾਂ ਦੇ ਨਾਲ ਜੁੜ ਕੇ ਇਹ ਪਸਾਰਾ ਹੋਇਆ ਸੀਗਾ। ਹੌਲੀ ਹੌਲੀ ਉਹਨਾਂ ਦੀ ਏਕਤਾ ਵੀ ਹੋਈ। ਸੋ ਇਹ ਜਿਹੜਾ ਇਲਾਕਾ ਸੀਗਾ ਨਾ, ਇਹ ਇਲਾਕਾ ਫਸਲਾਂ ਵੀ ਬਹੁਤ ਪੈਦਾ ਕਰਦਾ ਸੀ। ਦੂਜੀ ਜਿਹੜੀ ਗੱਲ ਹੈ, ਵਿਸ਼ਵ ਵਪਾਰ ਦਾ ਜਿਹਨੂੰ ਕਹਿੰਦੇ ਆ, ਵਰਲਡ ਟ੍ਰੇਡ ਦਾ, ਹਾਂਜੀ, ਇਹਨੂੰ ਕਹਿੰਦੇ ਓਲਡ ਸਿਲਕ ਰਾਊਟ। ਹਾਂਜੀ, ਸਿਲਕ ਰਾਊਟ ਕਹਿੰਦੇ ਆ, ਕਿਉਂਕਿ ਅੱਗੇ ਸੀਗਾ ਸਮਾਂ ਸੀ ਨਾ ਜਿਹੜਾ, ਇਹ ਅਰੇਬੀਆ, ਸਾਊਦੀ ਅਰੇਬੀਆ ਇਲਾਕਾ, ਜਿਹੜਾ ਜ਼ਾਜ਼ਰ ਦਾ ਇਲਾਕਾ, ਈਰਾਨ, ਇਰਾਕ, ਹਾਂਜੀ, ਇਹ ਸਾਰੇ ਜਿਹੜੇ ਇਲਾਕੇ ਸੀਗੇ, ਰੂਸ ਵੀ ਵਿੱਚ ਆਉਂਦਾ ਸੀ। ਇਹ ਸਾਰੇ ਇਲਾਕਿਆਂ ਦੇ ਅੱਗੇ ਕੋਈ ਬਹੁਤੇ ਮਤਲਬ ਅਮਰੀਕਾ ਤਾਂ ਹੈ ਨਹੀਂ ਸੀਗਾ ਦੁਨੀਆ ਦੇ ਖੇਤਰ 'ਚ,
ਮਤਲਬ ਜਿਹੜਾ ਦੁਨੀਆ ਦਾ ਜਿਹੜਾ ਖੇਤਰਫਲ ਉਸ ਸਮੇਂ ਦੇਖਿਓ, ਇਹ ਜਿਹੜਾ ਫਰਾਂਸ ਤੇ ਇੰਗਲੈਂਡ ਦੇ ਜਾ ਕੇ ਖਤਮ ਹੋ ਜਾਂਦਾ ਸੀਗਾ। ਇੱਥੋਂ ਤੱਕ ਦੁਨੀਆ ਇੱਕ ਦੂਸਰੇ ਨਾਲ ਵਰਤਦੀ ਸੀ, ਜਿਹਨੂੰ ਕਹਿੰਦੇ ਆ ਹਾਂਜੀ। ਜਰਮਨ ਹੋ ਗਿਆ, ਤੁਰਕੀ ਹੋਇਆ, ਟਰਕ ਜਿਹਨੂੰ ਕਹਿੰਦੇ ਆ, ਤੁਰਕੀ ਮੈਂ ਕਹਿੰਦਾ ਤੁਰਕਾਂ ਜੀ ਨਾਲ ਜੀ ਸਿੱਖਾਂ ਦਾ ਜੋ ਯੁੱਧ ਹੋਇਆ, ਤੁਰਕੀ ਹੈ ਨਾ ਇੰਡੀਆ ਦੇ ਜੋ ਉਸ ਵੇਲੇ ਹਾਂਜੀ। ਇਹ ਟਰਕਸ ਦੇ ਡਿਸੈਂਡੈਂਟ ਨੇ ਮੁਗਲ, ਜਿਹੜੇ ਬਾਬਰ ਹੈ। ਖੁਰਾਸਾਨ ਖਸਮਾਨਾ ਕੀਨਾ, ਗੁਰੂ ਗ੍ਰੰਥ ਸਾਹਿਬ ਲਿਖਿਆ ਖੁਰਾਸਾਨ ਦੇ ਇਲਾਕੇ। ਸੋ ਜੋ ਮੈਂ ਗੱਲ ਇਹ ਨਹੀਂ ਕਰਨਾ ਕਿ ਇਹ ਵਰਲਡ ਟ੍ਰੇਡ ਸੈਂਟਰ ਦਾ ਰਾਊਟ ਸੀਗਾ, ਦੁਨੀਆ ਦਾ ਵਿਸ਼ਵ ਵਪਾਰ ਦਾ। ਇਹ ਅੱਜ ਵੀ ਤੁਸੀਂ ਦੇਖੋ, ਜਿਹੜੀ ਇਹ ਬੈਲਟ ਰੋਡ ਚੱਲਦੀ ਪਈ ਇਨੀਸ਼ੀਏਟਿਵ, ਚੀਨ ਤੋਂ ਲੈ ਕੇ ਪਾਕਿਸਤਾਨ ਦੇ ਕਰਾਚੀ ਦੇ ਇਲਾਕੇ ਤੱਕ ਜਿਹੜੀ ਇਹ ਬੈਲਟ ਰੋਡ ਬਣ ਰਹੀ ਹੈ, ਚਾਈਨਾ ਬਣਾ ਰਿਹਾ ਹਾਂਜੀ। ਇਹ ਸਾਰਾ ਵਿਸ਼ਵ ਵਪਾਰ ਦਾ ਮੇਨ ਸੀਗਾ। ਇਨਫੈਕਟ ਜਿਹੜਾ ਇਹ ਬਾਰਡਰ ਰੋਡ ਇਨੀਸ਼ੀਏਟਿਵ ਚੱਲਦਾ ਪਿਆ, ਇਹ ਖਾਲਸਾ ਰਾਜ ਦਾ ਬਲੋਚਿਸਤਾਨ ਜਿਹੜਾ ਇਲਾਕਾ ਹੈ ਨਾ, ਬਲੋਚਿਸਤਾਨ ਦਾ ਇਲਾਕਾ ਅੱਜ ਵੀ ਜਿਹੜੀ ਹੈ ਨਾ, ਪਿੱਛੇ ਮੈਂ BBC ਤੋਂ ਖਬਰ ਸੁਣੀ ਸੀ, ਤੇ ਉਹ ਘਰ ਦੇ ਮੇਰੇ ਕਹਿੰਦੇ ਤੂੰ ਖਬਰਾਂ ਜ਼ਿਆਦਾ ਪੜ੍ਹਦਾ, ਡਾਕਟਰੀ ਘੱਟ ਕਰਦਾ, ਪਰ ਮੈਨੂੰ ਸ਼ੌਂਕ ਹੈ। ਬਲੋਚਿਸਤਾਨ ਦੇ ਵਿੱਚ ਅੱਜ ਵੀ ਜਿਹੜੀਆਂ ਜ਼ਮੀਨਾਂ ਨੇ ਨਾ, ਉਹਨਾਂ ਦਾ ਨਾਮ ਖਾਲਸਾ ਜ਼ਮੀਨਾਂ ਵੱਜਦਾ ਅੱਜ ਵੀ ਅੱਜ ਦੇ ਦਿਨ। ਤੁਸੀਂ ਦੇਖੋ ਉੱਥੋਂ ਦੇ ਲੋਕ ਨੇ, ਉਹ ਕਹਿੰਦੇ ਆ ਵੀ ਸਾਡੇ ਜਿਹੜੇ ਖਾਲਸਾ ਜ਼ਮੀਨਾਂ ਨੇ ਨਾ, ਉਹ ਸਾਡੇ ਵੱਡਿਆਂ ਦੀਆਂ, ਇਹ ਸ਼ੇਰੇ ਪੰਜਾਬ ਤੋਂ ਸਾਨੂੰ ਮਿਲੀਆਂ ਹੋਈਆਂ ਖਾਲਸਾ ਜ਼ਮੀਨਾਂ ਦਾ ਜਿਹੜਾ ਰਾਜਸਵ ਹੈ, ਜਿਹੜਾ ਮਾਲੀਆ, ਉਹ ਉਹਨਾਂ ਲੋਕਾਂ ਤੋਂ ਸ਼ੇਰੇ ਪੰਜਾਬ ਦੇ ਖਜ਼ਾਨੇ ਚ ਆਉਂਦਾ ਸੀਗਾ। ਫਿਰ ਸ਼ੇਰੇ ਪੰਜਾਬ ਦੇ ਖਜ਼ਾਨੇ ਚ ਜਿਹੜਾ ਪਹਾੜੀਆਂ ਦਾ ਇਲਾਕਾ ਸੀਗਾ, ਕਸ਼ਮੀਰ ਹਾਂਜੀ, ਇੱਥੇ ਜਿੱਦਾਂ ਕੇਸਰ ਦੀ ਬੜੀ ਹੁੰਦੀ ਸੀਗੀ ਉਪਜ, ਹਰ ਥਾਂ ਤੋਂ ਖਾਲਸੇ ਦਾ ਕੰਮ ਸੀਗਾ ਇਮਾਨਦਾਰੀ ਦੇ ਨਾਲ, ਲੁੱਟਮਾਰ ਕਰਕੇ ਨਹੀਂ, ਇਮਾਨਦਾਰੀ ਦੇ ਨਾਲ ਲੈ ਕੇ ਆਉਣਾ ਟੈਕਸ। ਤੇ ਟੈਕਸ ਇਹ ਨਹੀਂ ਕਿ ਰਸਤੇ 'ਚ ਖਾ ਪੀ ਜਾਣਾ, ਜਿਸ ਤਰ੍ਹਾਂ ਕਿ ਅੱਜ ਕੱਲ੍ਹ ਚੱਲਦਾ। ਉਹ ਕੇਂਦਰ ਵਾਲੇ ਕਹਿੰਦੇ ਅਸੀਂ ਤਾਂ ਪੰਜਾਬ ਨੂੰ ਭੇਜਿਆ, ਪੈਸਾ ਕਿੱਥੇ ਗਿਆ ਤੁਸੀਂ ਦੱਸੋ ਸਾਨੂੰ ਹਾਂਜੀ। ਉਹ ਹੇਠਾਂ ਪਹੁੰਚਦਾ ਨਹੀਂ। ਪਰ ਸ਼ੇਰੇ ਪੰਜਾਬ ਦੇ ਰਾਜ ਦੀ ਕਰਾਮਾਤ ਇਹ ਸੀਗੀ ਕਿ ਸ਼ੇਰੇ ਪੰਜਾਬ ਦਾ ਜਿੰਨਾ ਵੀ ਟੈਕਸ ਸੀਗਾ ਨਾ, ਉਹ ਪੰਚਾਂ ਦੇ ਰਾਹੀਂ, ਇਸ ਕਰਕੇ ਜਿਹੜੇ ਪੰਚ ਸੀਗੇ ਨਾ, ਪੰਚ ਖਾਲਸਾ ਪੰਚ, ਇਤਿਹਾਸ ਪੜ੍ਹੋ, ਖਾਲਸਾ ਪੰਚ ਮੰਨਿਆ ਜਾਂਦਾ ਹੈ। ਦੇ ਵਰ ਦਾ ਬੈਕਬੋਨ ਆਫ ਦਾ ਖਾਲਸਾ ਇਕਾਨਮੀ। ਖਾਲਸਾ ਰਾਜ ਦੀ ਜਿਹੜੀ ਇਕਾਨਮੀ ਸੀਗੀ, ਉਹਨੂੰ ਇਮਾਨਦਾਰੀ ਦੇ ਨਾਲ ਚਲਾਇਆ ਸਾਡੇ ਵੱਡਿਆਂ ਨੇ, ਤਾਂ ਕਰਕੇ ਇੰਨਾ ਵੱਡਾ ਸਾਡੇ ਕੋਲ ਟੈਕਸ ਬੇਸ ਬਣ ਗਿਆ, ਤਾਂ ਕਿ ਪੈਸਾ ਕਦੇ ਮੁੱਕਦਾ ਹੀ ਨਹੀਂ ਸੀਗਾ। ਐਵੇਂ ਥੋੜੀ ਸੋਨੇ ਦੀਆਂ ਮੋਹਰਾਂ ਸ਼ੇਰੇ ਪੰਜਾਬ ਦਿੰਦੇ ਸੀਗੇ, ਵੰਡਦੇ ਸੀਗੇ ਹਾਂਜੀ। ਤੇ ਪਿੱਛੇ ਜੇ ਮੈਂ ਪੜ੍ਹਿਆ ਸੀਗਾ ਕਿ ਇੱਕ ਕੋਈ ਮੁਸਲਮਾਨ ਕੁਰਾਨ ਸ਼ਰੀਫ ਲਿਖ ਕੇ ਲਿਆਇਆ, ਉਹਨੂੰ ਸ਼ੇਰੇ ਪੰਜਾਬ ਨੇ ਇੰਨਾ ਪੈਸਾ ਦਿੱਤਾ। ਮੈਂ ਹੁਣ ਥੋੜੇ ਦਿਨ ਪਹਿਲਾਂ ਪੜ੍ਹਿਆ ਸੀ ਕਿ ਕਿੰਨੇ ਅੱਜ ਦੇ ਦਿਨ ਦੇ ਵਿੱਚ ਕਿੰਨੇ ਟ੍ਰਿਲੀਅਨ ਡਾਲਰ ਦੇ ਬਰਾਬਰ ਦਾ ਸੋਨਾ ਉੱਥੇ ਸਵਿਸ ਬੈਂਕਾਂ 'ਚ ਪਿਆ, ਜਿਹੜਾ ਕਿ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਦੇ ਨਾਮ ਦੇ ਉੱਤੇ ਜਮ੍ਹਾਂ ਹੈ ਹਾਂਜੀ। ਉਹ ਪੈਸਾ ਕਿੱਥੋਂ ਆਇਆ ਹਾਂਜੀ। ਕਹਿੰਦੇ ਨੇ ਜਦੋਂ ਲਾਰਡ ਡਲਹੌਜ਼ੀ ਨੇ 1859 ਦੇ ਵਿੱਚ ਨੈਕਸੇਸ਼ਨ ਆਫ ਪੰਜਾਬ ਦੀ ਟ੍ਰੀਟੀ ਸਾਈਨ ਕੀਤੀ, ਤਾਂ ਮਹਾਰਾਜਾ ਦਲੀਪ ਸਿੰਘ ਨੂੰ ਉਹਨੂੰ ਗਿਫਟ ਕਰਨ ਲਈ ਇੱਕ ਤਰ੍ਹਾਂ ਨਾਲ ਮਜਬੂਰ ਕੀਤਾ ਗਿਆ ਕੋਹੀਨੂਰ ਹੀਰਾ। ਕੋਹੀਨੂਰ ਹੀਰਾ ਦਿੱਤਾ ਗਿਆ, ਤੇ ਨਾਲ ਜਿਹੜਾ ਲਾਹੌਰ ਦਾ ਜਿਹੜਾ ਸੀਗਾ ਨਾ ਕਿਲਾ, ਉਹਦੇ ਵਿੱਚ ਜਿਹੜਾ ਖਾਲਸਾ ਖਜ਼ਾਨਾ ਸੀਗਾ ਹਾਂਜੀ, ਉਹ ਖਜ਼ਾਨੇ ਨੂੰ ਉਹਨੂੰ ਵਿਜ਼ਿਟ ਕਰਾਇਆ ਗਿਆ ਕਿ ਸਾਨੂੰ ਦਿਖਾਓ ਤੁਹਾਡੇ ਕੋਲ ਕਿੰਨਾ ਪੈਸਾ ਹੈ, ਕਿਉਂਕਿ ਫੌਜਾਂ ਹਾਰੀਆਂ ਨੇ ਨਾ ਉਸ ਸਮੇਂ ਹਾਂਜੀ। ਹਾਰੀਆਂ ਕਹਿ ਲਓ ਜਾਂ ਮੌਕੇ ਦੀ ਨਜ਼ਾਕਤ ਨਾਲ ਸੰਭਾਲਿਆ ਨਹੀਂ ਹਾਂਜੀ। ਉਹ ਕਹਿੰਦੇ ਕਿ ਅੰਗਰੇਜ਼ਾਂ ਨੇ ਆਪਣੀਆਂ ਅੱਖਾਂ ਨੂੰ ਝੁੰਦਿਆ ਗਈਆਂ, ਉਹਨਾਂ ਕੋਲ ਸਮਝ ਸੁੱਝ ਨਹੀਂ ਸੀ ਰਿਹਾ ਵੀ ਹੈ ਇੰਨਾ ਪੈਸਾ ਵੀ ਕਿਸੇ ਖਜ਼ਾਨੇ 'ਚ ਹੋ ਸਕਦਾ। ਉਹ ਸੀਗੀ ਇਮਾਨਦਾਰੀ। ਇਹਨੇ ਇਮਾਨਦਾਰੀ ਕਹਿੰਦੇ ਹੈ, ਪਹਿਲਾਂ ਹੀ ਮੈਂ ਜ਼ਿਕਰ ਕੀਤਾ ਸੀ, ਆਏ ਨੇ ਨਿਹੰਗ ਬੂਹਾ ਖੋਲ ਦਿਓ ਨਿਸੰਗ ਹਾਂਜੀ। ਸ਼ੇਰੇ ਪੰਜਾਬ ਦੀ ਪ੍ਰਭੂ ਸੱਤਾ ਜਿਹੜੀ ਹੈ ਨਾ, ਉਹਦੀ ਤਾਕਤ ਉਦੋਂ ਬਣੀ ਜਦੋਂ ਅੰਮ੍ਰਿਤਸਰ ਦੀ ਜਿਹੜੀ ਸ਼ਹੀਦ ਮਿਸਲ ਸੀ ਨਾ, ਸ਼ਹੀਦ ਮਿਸਲ ਅਕਾਲ ਤਖਤ ਸਾਹਿਬ ਦਾ ਜਿਨ੍ਹਾਂ ਦਾ ਸੈਂਟਰ ਸੀਗਾ, ਉਹ ਸ਼ੇਰੇ ਪੰਜਾਬ ਦੇ ਨਾਲ ਇਕਸੁਰ ਹੋ ਗਈ ਠੀਕ ਹੈ। ਉਹ ਫਿਰ ਜਿਹੜੀ ਫੌਜਾਂ ਸੀ ਨਾ, ਉਹ ਸ਼ੇਰੇ ਪੰਜਾਬ ਦੇ ਪੰਜ ਸਥਾਪੇ ਗਏ। ਪੰਜ ਦੇ ਪੰਜ ਯੂਜ਼ ਟੂ ਮੇਨਟੇਨ ਦ ਲੌਜਿਸਟਿਕਸ ਆਫ ਟੈਕਸ ਰੈਵਨਿਊ। ਉਹ ਫਿਰ ਸਾਰਾ ਟੈਕਸ ਇਕੱਠਾ ਕਰਕੇ ਨਾ ਇਮਾਨਦਾਰੀ ਦੇ ਨਾਲ, ਜਿਸ ਤਰ੍ਹਾਂ ਅੱਗੇ ਮਸੰਦ ਚੱਲਦੇ ਸੀ ਨਾ, ਮਸੰਦ ਪ੍ਰਣਾਲੀ ਸੀ ਨਾ ਸਿੱਖਾਂ ਦੀ, ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਸ਼ੁਰੂ ਕੀਤੀ, ਬੜੇ ਸਾਲ ਤੱਕ ਚੱਲਦੀ ਰਹੀ ਉਹ ਹਾਂਜੀ। ਔਰ ਫਿਰ ਇਸ ਤਰ੍ਹਾਂ ਕਿਹਾ ਜਾਂਦਾ ਕਿ ਫਿਰ ਮਾਤਾ ਸੁੰਦਰੀ ਜੀ ਸੀ ਨਾ, ਮਾਤਾ ਸੁੰਦਰੀ ਤੇ ਪਟਨਾ ਸਾਹਿਬ ਤੱਕ ਉਹ ਜਾਂਦਾ ਸੀਗਾ, ਸਿੱਖਾਂ ਦੀ ਜਿਹੜੀ ਕਾਰ ਹੈ, ਉਹ ਤਾਂ ਮੱਥਾ ਜਿਸ ਤਰ੍ਹਾਂ ਟੇਕਦੇ ਨਾ, ਉਹ ਸੀਗਾ ਨਾ, ਉਹਦੀ ਇੱਕ ਤਰ੍ਹਾਂ ਨਾਲ ਮੋਡੀਫਿਕੇਸ਼ਨ ਸ਼ੇਰੇ ਪੰਜਾਬ ਨੇ ਕੀਤੀ। ਤੇ ਜਦੋਂ ਸ਼ਹੀਦ ਮਿਸਲ ਦੇ ਜਿੰਨੇ ਨਿਹੰਗ ਸਿੰਘ ਸੀਗੇ, ਉਹਨਾਂ ਨੂੰ ਪੰਜ ਥਾਪਿਆ ਗਿਆ। ਉਹ ਪੰਚਾਂ ਦਾ ਕੰਮ ਕੀ ਸੀਗਾ,
ਪਿੰਡੋਂ ਪਿੰਡ ਉਹਨਾਂ ਨੇ ਛਾਉਣੀਆਂ ਬਣਾਈਆਂ, ਛਾਉਣੀਆਂ ਜਿਹੜੀ ਅੱਜ ਵੀ ਕਹਿੰਦੇ ਨਾ ਛਾਉਣੀ ਪਾਈ ਹੈ। ਹੂੰ ਇਹ ਹੌਲੀ ਹੌਲੀ ਕਿਉਂਕਿ ਨਾ ਸਮੇਂ ਦੇ ਨਾਲ ਇਸ ਇਤਿਹਾਸ ਨੂੰ ਹੌਲੀ ਹੌਲੀ ਅੱਖਾਂ ਤੋਂ ਓਹਲੇ ਕਰ ਦਿੱਤਾ ਗਿਆ। ਇਸ ਕਰਕੇ ਮੈਨੂੰ ਤੁਹਾਡੇ ਨਾਲ ਗੱਲ ਕਰ ਖੁਸ਼ੀ ਹੁੰਦੀ ਕਿ ਤੁਸੀਂ ਉਹ ਇਤਿਹਾਸ ਉੱਤੇ ਜ਼ੋਰ ਦੇ ਰਹੇ ਵੀ ਗ੍ਰਾਸ ਰੂਟ ਲੈਵਲ ਤੇ ਕੀ ਕਾਰਨ ਸੀਗਾ ਬਈ। ਹਾਂਜੀ, ਵੀ ਦਰਬਾਰ ਸਾਹਿਬ ਤੇ ਇੰਨਾ ਸੋਨਾ ਚੜਿਆ, ਹਾਂਜੀ, ਕਾਂਚੀ ਵਿਸ਼ਵਨਾਥ ਨੂੰ ਇੰਨਾ ਸੋਨਾ ਦਿੱਤਾ, ਜਵਾਲਾ ਜੀ ਨੂੰ ਦਿੱਤਾ, ਮੁਸਲਮਾਨਾਂ ਨੂੰ ਦਿੱਤਾ। ਹਾਂਜੀ, ਵੀ ਕਿਸੇ ਨੂੰ ਅਸੀਂ ਕਹਿੰਦੇ ਫਾਂਸੀ ਨਹੀਂ ਚੜਿਆ, ਫਾਂਸੀ ਕੋਈ ਕਿਉਂ ਲੱਗੇ ਜੇ ਘਰ ਪੂਰਾ ਹੋਵੇ ਕਿਸੇ ਦਾ। ਬੰਦਾ ਕ੍ਰਿਮੀਨਲ ਕਦੋਂ ਬਣਦਾ? ਹਾਂਜੀ, ਜਦੋਂ ਦੇਖਦਾ ਵੀ ਮੇਰੇ ਕੋਲ ਕੁਝ, ਹਾਂਜੀ, ਮੇਰਾ ਫੁੱਟਪਾਥ ਤੇ ਮੇਰੇ ਸਾਹਮਣੇ ਐਡੇ ਮਹੱਲ, ਸੋ ਹੁਣ ਮੇਰਾ ਕੀ ਕਸੂਰ? ਬਿਲਕੁਲ। ਸੋ ਜਿੱਦਾਂ ਹੁਣ ਤੁਸੀਂ ਦੱਸ ਰਹੇ ਆ ਵੀ ਇੱਕ ਤਾਂ ਵੀ ਖਾਲਸਾ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਇੱਕ ਤਾਂ ਖੁੱਲ੍ਹ ਸੀ ਲੋਕਾਂ ਨੂੰ ਆਪਣੇ ਧਰਮ ਨੂੰ, ਆਪਣੀਆਂ ਚੀਜ਼ਾਂ ਨੂੰ, ਜਿਹੜਾ ਉਹ ਕੋਈ ਰੋਕ ਟੋਕ ਨਹੀਂ ਸੀ, ਉਹ ਆਪਣੇ ਹਿਸਾਬ ਦੇ ਨਾਲ ਕਰਦੇ ਸੀਗੇ। ਹਰ ਇੱਕ ਜਣਾ ਆਪੋ ਆਪਣੇ ਧਰਮ ਦੇ ਵਿੱਚ ਪ੍ਰਪੱਖ ਰਹਿਣ ਦੀ ਉੱਥੇ ਕਵਾਇਦ ਸੀ, ਉੱਥੇ ਉਹ ਕੋਸ਼ਿਸ਼ ਸੀ। ਆਰਥਿਕਤਾ ਦੇ ਤੌਰ ਦੇ ਉੱਤੇ ਮਜ਼ਬੂਤ ਸੀ, ਸਾਰਾ ਕੁਛ ਵਧੀਆ ਸੀਗਾ। ਪਰ ਇੰਟਰਨਲੀ ਉਹਨਾਂ ਨੂੰ ਜਿਹੜੀਆਂ ਉਹ ਮਾਰਾਂ ਮਾਰਨ ਦੀ ਜਿਹੜੀ ਕੋਸ਼ਿਸ਼ ਆ ਅਕਸਰ ਰਹਿੰਦੀ ਸੀ। ਮੁਗਲ ਵੀ ਆ ਜਿਹੜੇ ਆ ਉਹ ਚੜ੍ਹਾਈ ਕਰਕੇ ਆਉਂਦੇ ਸੀਗੇ। ਫਿਰ ਇਨਫੈਕਟ ਗੋਰੇ ਵੀ ਜਿਹੜੇ ਉਹ ਆਏ, ਉਹਨਾਂ ਨੇ ਕਿਸ ਤਰੀਕੇ ਦੇ ਨਾਲ ਅੰਦਰੋਂ ਮਿਸਮੈਨੇਜ ਕਰਾ ਕੇ ਤੇ ਉਹ ਸਾਰਾ ਕੁਛ ਕੀਤਾ। ਉਸ ਟਾਈਮ ਦੇ ਉੱਤੇ ਗੋਰਿਆਂ ਨੇ ਆ ਕੇ ਹਥਿਆਰ ਵੀ ਵਾਪਸ ਲੈ ਲਏ, ਕਾਇਦੇ ਵੀ ਵਾਪਸ ਲੈ ਲਏ, ਇਤਿਹਾਸ ਤੋਂ ਵੀ ਉਹਨਾਂ ਨੂੰ ਖੁਦ ਦੂਰ ਕਰਤਾ। ਤੇ ਉਹ ਹੌਲੀ ਹੌਲੀ ਜਿਹੜਾ ਉਸਦਾ ਫਿਰ ਨਿਘਾਰ ਵੱਲ ਨੂੰ ਜਿਹੜਾ ਉਹ ਬਾਅਦ ਦੇ ਵਿੱਚ ਆਪਾਂ ਵਧਿਆ। ਤੇ ਉਸੇ ਬਾਅਦ 'ਚ ਹੁਣ ਰਾਜ ਦੀ ਪ੍ਰਾਪਤੀ ਨੂੰ ਲੈ ਕੇ ਕਈ ਕੁਛ ਜਿਹੜਾ ਹੈ ਉਹ ਆਪਣਾ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਹੈਗਾ ਆ। ਅ, ਸੋ ਸੋ ਇਹ ਆਪਾਂ ਇਹ ਦੇਖਦੇ ਹਾਂ, ਆਪਾਂ ਤੁਸੀਂ ਵਿੱਚ ਜਿਹੜੀਆਂ ਕੁਛ ਗੱਲਾਂ ਵੀ ਇਹ ਜਿਹੜੀਆਂ ਉਹ ਕੀਤੀਆਂ ਅੱਜ ਦੇ ਸਮੇਂ 'ਚ ਹੁਣ ਜਦੋਂ ਆਪਾਂ ਇਹ ਗੱਲਬਾਤ ਕਰ ਰਹੇ ਹਾਂ, ਉਹ ਰਾਜਨੀਤਿਕ ਤੌਰ ਦੇ ਉੱਤੇ ਵੀ ਬੜੇ ਸੂਝਵਾਨ ਸੀਗੇ। ਉਹ ਬਹੁਤ ਪ੍ਰਪੱਖ ਸੀਗੇ ਉਸ ਮਾਮਲੇ ਦੇ ਵਿੱਚ। ਹੁਣ ਜਦੋਂ ਸ਼ਹਾਦਤਾਂ ਦੇ ਦਿਨ ਜਿਹੜੇ ਇਹ ਚੱਲ ਰਹੇ ਆ ਇੱਥੇ, ਆਪਾਂ ਦੇਖਦੇ ਹਾਂ ਵੀ ਸਭਾਵਾਂ ਜਿਹੜੀਆਂ ਉਹ ਹੁੰਦੀਆਂ ਆ, ਰਾਜਨੀਤਿਕ ਰੈਲੀਆਂ ਵੀ ਪਹਿਲੋਂ ਹੁੰਦੀਆਂ ਸੀ, ਫਿਰ ਉਹ ਇਵੈਂਚੁਅਲੀ ਉਹ ਤਾਂ ਤੋਂ ਪਰੇ ਜਿਹੜਾ ਉਹ ਜਿਹੜਾ ਉਹ ਸਾਰੇ ਜਾਣੇ ਕਹਿੰਦੇ ਵੀ ਨਹੀਂ, ਇੱਥੇ ਰਾਜਨੀਤੀ ਦੀ ਗੱਲ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਤੁਹਾਨੂੰ ਕੀ ਲੱਗਦਾ ਵੀ ਇਹ ਇੱਕ ਠੀਕ ਕਦਮ ਸੀ, ਸਹੀ ਸੀ, ਗਲਤ ਸੀ? ਇਹ ਮੰਨਫੀ ਜਿਹੜੀਆਂ ਰਾਜਨੀਤੀ ਜਿਹੜੀਆਂ ਇਹੋ ਜਿਹੇ ਮੌਕਿਆਂ ਦੇ ਉੱਤੇ ਇਹ ਹੋਣਾ, ਇਹਨੂੰ ਕਿੱਦਾਂ ਦੇਖਿਆ ਜਾਂਦਾ ਹੈ? ਵੀ ਜੀ ਇਹੀ ਤਾਂ ਗੱਲ ਹੈ। ਗੁਰੂ ਸਾਹਿਬ ਜੀ ਨੇ ਜਿਹੜੀਆਂ ਖਾਲਸੇ ਨੂੰ ਪਰੰਪਰਾਵਾਂ ਦਿੱਤੀਆਂ, ਹਾਂਜੀ, ਗੁਰੂ ਸਾਹਿਬ ਜੀ ਨੂੰ ਅਸੀਂ ਅਕਸਰ ਕਹਿੰਦੇ ਹਾਂ 52 ਹੁਕਮਨਾਮੇ ਜਿਹੜੇ ਆ, 52 ਜਿਹੜੇ ਹੁਕਮ ਦਿੱਤੇ ਕਿ ਖਾਲਸੇ ਨੇ ਆਪਣੇ ਜੀਵਨ 'ਚ ਲੈ ਕੇ ਆਉਣੇ ਆ। ਇਹ ਜਿਹੜੀ ਬਹੁਤੀਆਂ ਗੱਲਾਂ ਨੇ ਨਾ, ਇਹ ਜਦੋਂ ਗੁਰੂ ਸਾਹਿਬ ਜੀ ਦੱਖਣ ਵੱਲ ਗਏ ਆ ਨਾ, ਤੇ ਰਸਤੇ ਦੇ ਵਿੱਚ, ਕਿਉਂਕਿ ਉਸ ਸਮੇਂ ਕਾਰਾਂ ਬੱਸਾਂ ਤਾਂ ਹੁੰਦੀਆਂ ਨਹੀਂ ਸੀਗੀਆਂ, ਪੈਦਲ ਸਫ਼ਰ ਸੀਗਾ। ਹਾਂਜੀ, ਜਿੱਥੇ ਪੜਾਅ ਲੱਗਦਾ ਸੀ ਗੁਰੂ ਸਾਹਿਬ ਜੀ ਸਿੱਖੀ ਨੂੰ ਦ੍ਰਿੜਾਉਂਦੇ ਸਨ, ਤੇ ਜਿਹੜੇ ਉਹਨਾਂ ਦੇ ਦਰਬਾਰ ਦੇ ਕਵੀ ਜਾਂ ਲੇਖਕ ਸੀਗੇ ਉਹ ਲਿਖਦੇ ਰਹੇ। ਹਾਂਜੀ, ਗੁਰੂ ਸਾਹਿਬ ਜੀ ਨੇ ਬੜੇ ਬੜੇ ਹੁਕਮਨਾਮੇ ਦਿੱਤੇ ਉਸ ਵੇਲੇ, ਖਾਲਸੇ ਨੂੰ ਹੁਕਮ ਦਿੱਤੇ ਵੀ ਤੁਸੀਂ, ਉਹਨਾਂ 'ਚ ਇੱਕ ਬੜਾ ਵੱਡਾ ਗੁਰੂ ਸਾਹਿਬ ਨੇ ਹੁਕਮ ਦਿੱਤਾ ਵੀ ਖਾਲਸਾ ਮੇਰਾ ਜਿਹੜਾ ਨਾ, ਉਹ ਨੀਤੀ ਵਿੱਚ ਪ੍ਰਪੱਖ ਹੋਣਾ ਚਾਹੀਦਾ ਹੈ, ਰਾਜਨੀਤੀ ਦੀ ਸਮਝ ਹੋਣੀ ਚਾਹੀਦੀ ਹੈ। ਹਾਂਜੀ, ਰਾਜਨੀਤੀ ਜਿਹੜੀ ਹੈ ਨਾ, ਰਾਜਨੀਤੀ ਤੋਂ ਬਗੈਰ ਧਰਮ ਚੱਲਦੇ ਨਹੀਂ ਆ। ਪਿੱਛੇ ਮੈਂ ਪੜ੍ਹਿਆ ਕਿਸੇ ਨੇ ਕਿਹਾ ਜੀ ਉਹ ਐਵੇਂ ਗੱਲ ਬਣਾਈ ਜੀ, ਧਰਮ ਬਿਨਾਂ ਨਹੀਂ ਰਾਜ, ਰਾਜ ਤੇ ਧਰਮ ਦੇ ਨਹੀਂ ਹੋਣੀ ਚਾਹੀਦੀ। ਵੀਰ ਜੀ ਗੱਲ ਇਹ ਸਮਝਣ ਵਾਲੀ ਹੈ, ਤੇ ਮੈਂ ਤੁਹਾਡੇ ਆਡੀਅנס ਨੂੰ ਵੀ ਕਹਾਂਗਾ ਕਿ ਰਾਜਨੀਤੀ ਤੋਂ ਸਿੱਖਾਂ ਨੂੰ ਬੜੀ ਸਾਜ਼ਿਸ਼ ਦੇ ਨਾਲ ਤੋੜਿਆ ਗਿਆ। ਇਹ ਅੱਜ ਦੀ ਗੱਲ ਨਹੀਂ, ਇਹ ਤੁਹਾਨੂੰ ਮੈਂ ਦੱਸਾਂ 1849 ਤੋਂ ਤਿਆਰੀ ਹੋ ਰਹੀ ਹੈ ਇਹ। ਹਾਂਜੀ, ਜਦੋਂ, ਹਾਂਜੀ, ਮਤਲਬ ਵੀ ਮਹਾਰਾਣੀ ਜਿੰਦਾ ਨੂੰ ਪਾਸੇ ਕੀਤਾ ਗਿਆ ਤਾਂ ਲਾਰਡ ਡਲਹੌਜ਼ੀ ਦੀ ਇੱਕ ਲਿਖਤ ਮਿਲਦੀ ਹੈ। You know what he wrote? He wrote, "Now my first emphasis is on how to break the backbone of this warlike religion." warlike religion ਮਤਲਬ ਵੀ ਅੰਗਰੇਜ਼ਾਂ ਨੂੰ ਆਪਣੇ ਕੋਈ ਕੰਪੀਟੀਟਿਵ ਨਜ਼ਰ ਆਇਆ ਸੰਸਾਰ ਦੇ ਨਕਸ਼ੇ ਉੱਤੇ। ਜਿੱਥੇ ਜਾਂਦੇ ਸੀ ਉਹ ਜਿੱਤ ਜਾਂਦੇ ਸੀਗੇ, ਸਾਰਾ ਹਿੰਦੁਸਤਾਨ ਖਾ ਗਏ। ਤੇ ਜਿਹੜਾ ਅੱਜ ਦਾ ਖਾਲਸਾ ਰਾਜ ਨੂੰ ਅਸੀਂ ਕਹਿੰਦੇ ਆ, ਜਿਹੜਾ ਉਸ ਸਮੇਂ ਦਾ, ਉਹਦੇ ਵਿੱਚ ਆ ਕੇ ਉਹਨਾਂ ਨੇ ਬੜੇ ਸਾਧ ਨਾਲ ਕਿੰਨੇ ਸਾਲ ਰਹਿ ਕੇ, ਹਾਂਜੀ, ਕਿੰਨੀ ਸਾਮ ਦਾਮ ਦੰਡ ਨੀਤੀ ਭੇਦ ਜਿਹਨੂੰ ਕਹਿੰਦੇ ਆ ਰਾਜਨੀਤੀ ਤੇ, ਅੰਗਰੇਜ਼ ਬਹੁਤ ਜ਼ਿਆਦਾ ਪੋਲੀਟੀਕਲੀ ਦੇ ਵਰ ਵੈਰੀ ਸ਼ਾਰਪ। ਹਾਂਜੀ, ਔਰ ਇਹ ਸ਼ਾਰਪਨੈਸ ਹੀ ਉਹਨਾਂ ਦੀ ਜਿੱਤ ਦਾ ਕਾਰਨ ਸੀ, ਔਰ ਇਹ ਸ਼ਾਰਪਨੈਸ ਦੀ ਅਣਹੋਂਦ ਦੀ ਸਾਡੀ ਹਾਰ ਦਾ ਕਾਰਨ ਬਣੀ ਸੀ ਉਦੋਂ। ਇਸ ਕਰਕੇ ਇਹ ਜਿਹੜਾ ਯਤਨ ਹੈ ਇਹ ਲਾਰਡ ਡਲਹੌਜ਼ੀ ਦੇ ਟਾਈਮ ਤੋਂ ਜਾਰੀ ਹੈ।
ਠੀਕ ਹੈ। ਔਰ ਇਹ ਤੁਹਾਨੂੰ ਮੈਂ ਦੱਸਾਂ ਹਾਂਜੀ ਕਿ ਜਦੋਂ ਮਾਊਂਟ ਬੈਟਨ ਨੂੰ ਫਾਈਨਲੀ ਚੁਣਿਆ ਗਿਆ ਨਾ, ਤੇ ਜਿਹੜਾ ਪ੍ਰਾਈਮ ਮਿਨਿਸਟਰ ਐਟਲੇ ਸੀਗਾ, ਉਹਨੇ ਕਿਹਾ ਕਿ ਛੇਤੀ ਤੋਂ ਛੇਤੀ ਮਤਲਬ ਇੰਡੀਆ ਚੋਂ ਨਿਕਲੋ, ਕਿਉਂਕਿ ਅਸੀਂ ਇੰਡੀਆ ਦੇ ਵਿੱਚ ਨੂੰ ਅਸੀਂ ਇਨਵੈਸਟ ਨਹੀਂ ਕਰ ਸਕਦੇ, ਵੀ ਕੈਨਟ ਇਨਵੈਸਟ ਇਨਟੂ ਇੰਡੀਅਨ ਰਾਜ, ਹਾਂਜੀ, ਬਿਕਾਜ਼ ਆਵਰ ਇਕਨੋਮੀ ਇਜ਼ ਸ਼ੈਕਲਿੰਗ, ਹਾਂਜੀ, ਵੀ ਕੈਨਟ ਟੇਕ ਫੋਰ ਐਵਰ। ਤੇ ਉਸ ਵੇਲੇ ਮਾਊਂਟ ਬੈਟਨ ਦੀ ਜਿਹੜੀ ਦੋਸਤੀ ਸੀ ਨਾ, ਉਹ ਮੈਨੂੰ ਇੱਕ ਮੇਰੇ ਇੱਥੇ ਵੀਰ ਹੈਗੇ ਵਿੱਚ ਉਹਨਾਂ ਨੇ ਦੱਸਿਆ ਕਿ ਜਿੰਨਾ ਮੈਂ ਵੀ ਪੜ੍ਹਿਆ, ਜਿੰਨਾ ਦੇ ਤੇ ਨਹਿਰੂ ਦੀ ਬੜੀ ਬੰਦੀ ਸੀ ਉਹਨਾਂ ਦੀ ਆਪਸ ਦੇ ਵਿੱਚ, ਹਾਂਜੀ। ਮਾਊਂਟ ਬੈਟਨ ਨੇ ਕਿਹਾ ਵੀ ਅਸੀਂ ਜਦੋਂ ਤੁਹਾਨੂੰ ਰਾਜ ਦਿੰਦੇ ਹਾਂ, ਹਾਂਜੀ, ਤਾਂ ਇਹ ਜਿਹੜੇ ਸਿੱਖ ਨੇ ਨਾ, ਹਾਂਜੀ, ਇਹ ਨਾਲ ਥੋੜਾ ਬਚ ਕੇ ਰਹਿਣਾ, ਹਾਂਜੀ, ਦੇ ਆਰ ਦ ਕੰਪੀਟੀਟਿਵ ਪੀਪਲ ਹੂ ਕੈਨ ਟੇਕ ਅਵੇ ਤੁਹਾਡੇ ਰਾਜ ਨੂੰ ਖਤਮ ਕਰ ਜਿਹੜਾ ਤੁਹਾਨੂੰ ਦੇ ਕੇ ਜਾ ਰਹੇ, ਕਿਉਂਕਿ ਇਹਨਾਂ ਤੋਂ ਲੈਣਾ ਨਹੀਂ, ਹਾਂਜੀ। ਪਰ ਜਿਹੜੀ ਗੱਲ ਮੈਂ ਤੁਹਾਨੂੰ ਦੱਸਣ ਦੀ ਗੱਲ ਇਹ ਸੀਗੀ, ਤੁਸੀਂ ਕੁਐਸਚਨ ਕੀਤਾ ਸੀਗਾ ਵੀ ਸਿੱਖਾਂ ਦੀ ਹਾਰ ਦਾ ਕਾਰਨ ਕਿਉਂ ਬਣੇ, ਹਾਂਜੀ, ਇਹ ਕੁਐਸਚਨ ਸੀ ਨਾ ਤੁਸੀਂ, ਜੀ ਜੀ, ਰਾਈਟ। ਕਿਉਂਕਿ ਇਹ ਜਿਹੜੇ ਯਤਨ ਹੈ ਨਾ, ਸਿੱਖਾਂ ਨੂੰ ਚਾਹੀਦਾ ਸੀਗਾ ਕਿ ਉਹ ਆਪਣੇ ਇਤਿਹਾਸ ਨੂੰ ਪੂਰੀ ਤਰ੍ਹਾਂ, ਹਾਂਜੀ, ਕੀ ਹੋਇਆ ਜੇ ਇੱਕ ਵਾਰੀ ਜੰਗ ਹਾਰ ਗਏ, ਹਾਂਜੀ, ਜੰਗ ਹੀ ਹਾਰੇ ਸੀਗੇ ਨਾ, ਮਤਲਬ ਜਦੋਂ ਅਨੈਕਸੇਸ਼ਨ ਆਫ ਪੰਜਾਬ ਹੋਈ ਹੈ, ਤਾਂ ਉਹ ਜਿਹੜੀ ਟ੍ਰੀਟੀ ਹੈ, ਉਹ ਟ੍ਰੀਟੀ ਨੂੰ ਨਾ ਸਿੱਖਾਂ ਨੇ ਜਿਹੜੀ ਸਭ ਤੋਂ ਵੱਡੀ ਗਲਤੀ ਕੀਤੀ ਹੈ, ਉਹ ਮੈਂ ਨਹੀਂ ਕਹਿੰਦਾ ਮੇਰੇ ਵੱਡੇ ਨੇ, ਪਰ ਮੈਨੂੰ ਇਸ ਚੀਜ਼ ਨੂੰ ਮੈਂ ਐਨਾਲਿਟਿਕਲੀ ਕਰ ਰਿਹਾ, ਉਹ ਇਹ ਕਿ ਨਥਿੰਗ ਇਜ਼ ਫੋਰਐਵਰ ਇਨ ਪੋਲਿਟਿਕਸ। ਪੋਲਿਟਿਕਸ ਦੇ ਵਿੱਚ ਨਾ ਕਿਸੇ ਦਾ ਕੋਈ ਦੁਸ਼ਮਣ, ਨਾ ਕਿਸੇ ਦਾ ਦੋਸਤ, ਹਾਂਜੀ, ਇਹ ਆਪਣੇ ਆਪਣੇ ਇੰਟਰਸਟ ਹੁੰਦੇ ਆ। ਤੁਸੀਂ ਦੇਖੋ ਵੀ ਅੰਗਰੇਜ਼ ਨੇ ਜਦੋਂ ਸਾਰੀ ਸਿੱਖ ਆਰਮੀ ਨੂੰ ਡਿਸਬੈਂਡ ਕੀਤਾ, ਉਹਨਾਂ ਨੇ ਕੀ ਕੀਤਾ ਕਿ ਜਿਹੜੀਆਂ ਈਸਟ ਪੰਜਾਬ ਦੀਆਂ ਸਟੇਟਾਂ ਸੀਗੀਆਂ ਨਾ, ਦੂਜੇ ਫੁਲਕੀਆਂ ਮਿਸਲ ਹੋਰ ਜਿਹੜੀਆਂ ਮਿਸਲਾਂ ਸੀਗੀਆਂ, ਕੈਥਲ ਰਾਜਾ ਖਾਂਸੀ, ਹਿਸਾਰ, ਹਾਂਜੀ, ਨਾਭਾ, ਪਟਿਆਲਾ, ਇਹਨਾਂ ਦੀਆਂ ਫੌਜਾਂ ਨੂੰ ਹਥਿਆਰ ਦਿੱਤੇ ਰਹੇ, ਹਾਂਜੀ। ਪਰ ਨਾਲ ਫੁੱਟ ਇੰਨੀ ਪੈ ਗਈ ਸੀ ਆਪਸ ਸਿੱਖਾਂ ਦੀ ਕਿ ਉਹਨਾਂ ਨੇ ਸੋਚਿਆ ਕਿ ਸਦਾ ਲਈ ਹੁਣ ਸਾਡਾ ਰਾਜ ਹੈਗਾ, ਮੌਜਾਂ ਹੋਣ ਤਾਂ ਕੋਈ ਪ੍ਰੋਬਲਮ ਨਹੀਂ, ਹਾਂਜੀ, ਹੌਲੀ ਹੌਲੀ ਅਸੀਂ ਉਹ ਵੀ ਲੈ ਲਾਂਗੇ, ਸ਼ੇਰੇ ਪੰਜਾਬ ਵਾਲਾ ਵੀ, ਸ਼ੇਰੇ ਪੰਜਾਬ ਸਾਨੂੰ ਖਾਣ ਨੂੰ ਫਿਰਦਾ ਸੀ, ਤਾਂ ਦੇਖੋ ਆਪ ਹੀ ਖਾਧਾ ਗਿਆ। ਔਰ ਇਹ ਜਿਹੜੀ ਹੈ ਨਾ ਜੈਲਸੀ ਸਿੱਖਾਂ ਦੇ ਵਿੱਚ, ਇਹ ਕੋਈ ਨਵੀਂ ਨਹੀਂ, ਹਰ ਕੰਮ 'ਚ ਹੁੰਦੀ ਹੈ। ਅੱਜ ਵੀ ਤੁਸੀਂ ਕਿਸੇ ਗੁਰਦੁਆਰੇ ਦੇਖ ਲਓ, ਕੋਈ ਕੰਮ ਕਰਨਾ ਹੋਵੇ, ਨਾਲ ਦੇ ਨਾਲ ਵਿਰੋਧ ਸ਼ੁਰੂ ਹੋ ਜਾਂਦਾ। ਸੋ ਇਹ ਜਿਹੜੀ ਹੈ ਨਾ ਮਨੁੱਖ ਦੀ ਸੁਭਾਅ ਦੇ ਵਿੱਚ ਹੈ, ਤੇ ਸਾਡੀ ਲੀਡਰਸ਼ਿਪ ਦੇ ਵਿੱਚ ਜਿਹੜੀ ਸਾਮ ਦਾਮ ਦੰਡ ਨੀਤੀ ਭੇਦ ਦੀ ਵਰਤੋਂ ਕਰਨ ਦੀ ਜਿਹੜਾ ਸਕਿੱਲ ਹੈ, ਉਹ ਨਹੀਂ ਆਇਆ। ਉਹਦੀ ਬਜਾਏ ਸਾਡੇ 'ਚ ਆਇਆ ਕਿ ਭਾਈ, ਜਿਹਨੂੰ ਪੰਜਾਬੀ ਕਹਿੰਦੇ ਜੱਟ ਜੱਫਾ, ਸਾਰਾ ਕੁਝ ਮੇਰਾ, ਹਾਂਜੀ। ਤੇ ਬਾਅਦ 'ਚ ਨਾ ਜੱਟ ਨਜ਼ਰ ਆਉਂਦਾ, ਨਾ ਜੱਫਾ ਨਜ਼ਰ ਆਉਂਦਾ, ਕਿਉਂਕਿ ਬਾਣੀਆਂ ਸਭ ਕੁਝ ਲੈ ਜਾਂਦਾ। ਉਹ ਥੋੜੀ ਤੁਹਾਨੂੰ ਇੱਕ ਛੋਟੀ ਜਿਹੀ ਮੈਂ ਸੌਰੀ ਜੇ ਕਿਸੇ ਨੂੰ ਕੋਈ ਦੁੱਖ ਹੋਵੇ, ਜੋ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਕੇਅਰਫੁਲੀ, ਹਾਂਜੀ, ਇਹਨੂੰ ਕਹਿੰਦੇ ਆ, ਪੁਰਾਣੀ ਭਾਸ਼ਾ 'ਚ ਕਹਿੰਦੇ ਸੀ ਪੈਲੇਸ ਇੰਟਰੀਗ। ਪੈਲੇਸ ਇੰਟਰੀਗ ਦਾ ਮਤਲਬ ਇਹ ਕਿ ਜਿਹੜਾ ਰਾਜ ਮਹਿਲ ਦੇ ਵਿੱਚ ਆਪਸੀ ਖਿੱਚੋਤਾਣ, ਹਾਂਜੀ, ਵੀ ਕਿਸ ਤਰ੍ਹਾਂ ਵੀ ਮੈਂ ਬਣ ਜਾਵਾਂ ਪ੍ਰਧਾਨ, ਤਾਂ ਮੈਂ ਰਾਜਾ ਬਣ ਜਾਵਾਂ ਤੇ ਮੇਰਾ ਭਰਾ ਨਾ ਬਣੇ, ਜਾਂ ਮੇਰਾ ਰਿਸ਼ਤੇਦਾਰ ਨਾ ਬਣੇ। ਇਹ ਸ਼ਕਨੀ ਮਾਮਾ ਸੀ ਨਾ, ਮਹਾਭਾਰਤ ਦੇਖਦੇ ਹੁੰਦੇ ਸੀ ਅਸੀਂ, ਸ਼ਕਨੀ ਮਾਮਾ ਸੀਗਾ, ਉਹਨੇ ਦੁਰਯੋਧਨ ਨੂੰ ਕਿੰਨੀ ਛਲ ਕਪਟ ਦੇ ਨਾਲ, ਹਾਂਜੀ, ਉਹ ਜੂਆ ਜਿਤਾਇਆ, ਤੇ ਦ੍ਰੋਪਦੀ ਵੀ ਹਾਰ ਗਏ, ਸਭ ਕੁਝ ਹਾਰ ਗਏ। ਇਸੇ ਤਰ੍ਹਾਂ ਹੀ ਇਹ ਜਿਹੜੇ ਛਲ ਕਪਟ ਦੇ ਨਾਲ ਅੰਗਰੇਜ਼ ਨੇ ਸਾਡੇ ਰਾਜ ਦੇ ਖਾਲਸਾ ਰਾਜ ਨੂੰ ਖਤਮ ਕੀਤਾ। ਪਰ ਅੱਜ ਵੀ ਸਿੱਖ ਜਾਣਾ ਚਾਹੀਦਾ, ਕੋਈ ਗੱਲ ਨਹੀਂ, ਇਤਿਹਾਸ ਵਾਚਾਂਗੇ ਤਾਂ ਹੀ ਪਤਾ ਲੱਗੂਗਾ ਨਾ। ਸੋ ਅੰਗਰੇਜ਼ਾਂ ਨੇ ਹੌਲੀ ਹੌਲੀ ਕੀ ਕੀਤਾ ਕਿ ਸਿੱਖਾਂ ਦੇ ਜਿਹੜੀ ਹੈ ਨਾ ਸਾਰੇ ਸਿਸਟਮ ਨੂੰ ਡਿਸਮੈਂਟਲ ਕੀਤਾ। ਉਹਨਾਂ ਨੇ ਫੌਜ ਦਾ ਹਥਿਆਰ ਵਾਪਸ ਲੈ ਲਏ, ਨੰਬਰ 1 ਥਿੰਗ। ਫੌਜ ਸਾਰੀ ਬੇਰੁਜ਼ਗਾਰ ਹੋ ਗਈ, ਪਿੰਡਾਂ ਚਲੇ ਗਏ। ਅਕਸਰ ਜੇ ਇਤਿਹਾਸ ਪੜ੍ਹੋ ਤਾਂ ਨਾਮਧਾਰੀ ਜਿਹਨੂੰ ਗੁਰੂ ਕਹਿੰਦੇ ਆ, ਰਾਮ ਸਿੰਘ ਕਹਿੰਦੇ ਆ, ਉਹ ਵੀ ਸ਼ੇਰੇ ਪੰਜਾਬ ਦਾ ਫੌਜ ਦੇ ਵਿੱਚ ਫੌਜੀ ਸੀਗਾ, ਹਾਂਜੀ। ਉਹ ਤੋਂ ਵੀ ਹਥਿਆਰ ਵਾਪਸ ਲੈ ਲਏ, ਸਭ ਹਥਿਆਰ ਵਾਪਸ ਲੈ ਲਏ। ਹੁਣ ਸ਼ੇਰ ਨੂੰ ਤੁਸੀਂ ਦੇਖੋ, ਸ਼ੇਰ ਦੇ ਦੰਦ ਵੀ ਕੱਢ ਦਿਓ, ਪੰਜੇ ਵੀ ਢਾ ਦਿਓ, ਹਾਂਜੀ, ਉਂਝ ਵੀ ਕਮਜ਼ੋਰ ਹੋ, ਖੁਰਾਕ ਵੀ ਘੱਟ ਦਿਓ, ਸਾਗ ਖਵਾਓ ਉਹਨੂੰ, ਤੇ ਆਪੇ ਸ਼ੇਰ ਤੇ ਬਿੱਲੇ 'ਚ ਕੋਈ ਫਰਕ ਨਹੀਂ, ਹਾਂਜੀ। ਸੋ ਇਹ ਤਾਂ ਹੌਲੀ ਹੌਲੀ ਉਹਨਾਂ ਨੇ ਸਾਰੀ ਸਿੱਖਾਂ ਦੀ ਤਾਕਤ ਨੂੰ ਡਿਸਮੈਂਟਲ ਕਰਤਾ। ਫਿਰ ਉਹਨਾਂ ਨੇ ਕਿਹਾ ਕਿ ਭਾਈ, ਜੇ ਤੁਸੀਂ ਨੌਕਰੀ ਲੈਣੀ ਤਾਂ ਸਾਡੀ ਫੌਜ ਦੇ ਵਿੱਚ ਟ੍ਰੇਨਿੰਗ ਲਵੋ ਸਾਡੀ ਆਰਮੀ ਦੇ ਹਿਸਾਬ ਨਾਲ। ਫਿਰ ਜੌਬ ਓਪਰਚੁਨਿਟੀ ਦਿੱਤੀ ਉਹਨਾਂ ਨੇ। ਦੇਖੋ ਇਹ ਗੱਲਾਂ ਜਿਹੜੀਆਂ ਨੇ ਬਹੁਤ ਹੀ ਜ਼ਿਆਦਾ ਧਿਆਨ ਦੇ ਨਾਲ ਵਾਚੀਆਂ ਨਹੀਂ ਗਈਆਂ ਇਤਿਹਾਸ ਦੇ ਵਿੱਚ, ਤੁਹਾਨੂੰ ਕਿਸੇ ਨੇ ਦੱਸਣੀ ਨਹੀਂ। ਤੇ ਤੁਸੀਂ ਗੱਲ ਸ਼ੁਰੂ ਕੀਤੀ ਹੈ ਤੇ ਮੈਨੂੰ ਚੰਗਾ ਲੱਗਿਆ, ਕਿਸ ਤਰ੍ਹਾਂ ਡਿਸਮੈਂਟਲ ਕੀਤਾ ਸਿੱਖ ਆਰਮੀ ਨੂੰ। ਸਿੱਖ ਆਰਮੀ ਨੂੰ ਪਹਿਲਾਂ ਤੋੜਿਆ ਗਿਆ, ਫਿਰ ਜਿਹੜੀ ਉਹਦੇ ਰਿਸੋਰਸਿਸ ਸੀਗੇ ਉਹਨਾਂ ਨੂੰ ਕਬਜ਼ੇ 'ਚ ਕਰ ਲਿਆ,
ਫੌਜ ਦੇ ਸਾਰੇ ਹਥਿਆਰ ਜਮ੍ਹਾਂ ਹੋ ਗਏ, ਅਸੀਂ ਤੁਹਾਨੂੰ ਨਵੀਂ ਟ੍ਰੇਨਿੰਗ ਦੇਣੀ ਹੈ। ਫਿਰ ਉਸ ਵੇਲੇ ਜਿਹੜੀ ਸਿੱਖ ਆਰਮੀ ਨੂੰ ਹਰਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਸੀਗਾ, ਉਹ ਸੀਗਾ ਮਰਾਠਿਆਂ ਦਾ। ਬੰਬੇ ਸਿਪਾਹੀਜ਼, ਬੰਗਾਲ ਸਿਪਾਹੀਜ਼, ਮੈਡਰਾਸ ਸਿਪਾਹੀਜ਼, ਜਿਹੜੇ ਨੇਟਿਵ ਸੀਗੇ ਨਾ, ਹਿੰਦੁਸਤਾਨ ਦੇ ਨੇਟਿਵ, ਇਹ ਫੌਜ ਨੇ ਅੰਗਰੇਜ਼ ਫੌਜ ਦੀ ਪੈਦਲ ਸੈਨਾ ਬਣੀ। ਹਾਂਜੀ, ਤੁਸੀਂ ਦੇਖੋ ਕਿੰਨੇ ਨੀਤੀਵਾਨ। ਤੇ ਜਦੋਂ ਸਿੱਖ ਰਾਜ ਦਾ ਪੂਰੀ ਤਰ੍ਹਾਂ ਖਾਤਮਾ ਹੋ ਗਿਆ, ਹਾਂਜੀ, ਉਸ ਵੇਲੇ ਅੰਗਰੇਜ਼ਾਂ ਨੇ ਸਿੱਖ ਰੈਜੀਮੈਂਟ ਖੜੀ ਕਰ ਦਿੱਤੀ। ਸਿੱਖ ਰੈਜੀਮੈਂਟ ਖੜੀ ਕਰ ਦਿੱਤੀ। ਸਿੱਖ ਰੈਜੀਮੈਂਟ ਖੜੀ ਕਰਕੇ ਤੇ ਉਹਨਾਂ ਨੇ ਕੀ ਕੀਤਾ, ਸਿੱਖਾਂ ਨੂੰ ਡਿਵਾਈਡ ਕਰ ਲਿਆ। ਉਹਨਾਂ ਨੇ ਕਿਹਾ ਵੀ ਸਿੱਖ ਰੈਜੀਮੈਂਟ ਜਿਹੜੀ ਟ੍ਰੇਨ, ਸਿੱਖ ਰੈਜੀਮੈਂਟ ਸੇ ਕਿ ਉਹ ਜੱਟ ਜਿਹੜੇ ਸਿੱਖ ਉਹ ਭਰਤੀ ਹੋ ਸਕਦੇ ਨੇ, ਉੱਚੀਆਂ ਜਾਤਾਂ ਵਾਲੇ। ਤੇ ਜਿਹੜੀ ਇੱਕ ਬਣਾਤੀ ਸਿੱਖ ਲਾਈਟ ਇਨਫੈਂਟਰੀ, ਉਹਨਾਂ ਕਹਿ ਦਿੱਤਾ ਵੀ ਜਿਹੜੇ ਮਜਬੀ ਭੰਗੀ ਨੇ ਨਾ, ਇਹ ਸਾਰੇ ਲਾਈਟ ਇਨਫੈਂਟਰੀ ਜਦ ਰੱਖਾਂਗੇ। ਡਿਵੀਜ਼ਨ ਹੋ ਗਈ ਨਾ ਕਮਿਊਨਿਟੀ ਦੀ, ਸਿੱਖ ਆਰਮੀ ਦੀ ਡਿਵੀਜ਼ਨ ਹੋ ਗਈ 2 ਲੈਵਲ। ਇੱਕ ਤਾਂ ਹਥਿਆਰ ਵਾਪਸ ਲੈ ਲਏ, ਤਾਕਤ ਵਾਪਸ ਲੈ ਲਈ, ਬੰਦਿਆਂ ਨੂੰ ਡਿਵਾਈਡ ਕਰ ਦਿੱਤਾ। ਫਿਰ ਇੱਕ ਨੂੰ ਕਰਤਾ ਉੱਥੇ ਭੇਜਤਾ ਬਿਹਾਰ, ਹਾਂਜੀ, ਰਾਮਨਗਰ ਦਾ ਸੈਂਟਰ ਬਣਾਤਾ, ਆਪੇ ਪੰਜਾਬ ਤੋਂ ਦੂਰ। ਹਾਂਜੀ, ਕਹਿੰਦੇ ਆ ਨਾ, ਅਵੇ ਫਰਮ ਸਾਈਟ, ਅਵੇ ਫਰਮ ਮਾਈਂਡ। ਆਪੇ ਪੰਜਾਬ ਤੋਂ ਦੂਰ, ਆਪੇ ਪੰਜਾਬ ਦਾ ਸਾਰਾ ਸੋਚ ਹੀ ਖਤਮ ਕਰ ਦਿੱਤਾ। ਆਪਾਂ ਇੱਥੇ ਅਮਰੀਕਾ ਬੈਠ ਕੇ ਅੱਜ ਸੋਚਦੇ ਪਏ ਨਾ, ਕਿਉਂਕਿ ਅੱਜ ਸਾਡੇ ਕੋਲ ਮੀਡੀਆ ਹੈਗਾ, ਸਾਨੂੰ ਛੱਟ ਖਬਰ ਪਤਾ ਲੱਗ ਜਾਂਦੀ ਵੀ ਮਾਨ ਦਾ ਕੀ ਹਾਲ ਹੈ ਤੇ ਭਗਵੰਤ ਮਾਨ ਦਾ ਕੀ ਹਾਲ ਹੈ, ਸਿਮਰਨਜੀਤ ਸਿੰਘ ਮਾਨ ਦਾ ਕੀ ਹਾਲ ਹੈ। ਸਾਰਾ ਦਿਨ ਇਹੀ ਲੋਕੀ ਪੜ੍ਹਦੇ ਰਹਿੰਦੇ। ਐਂ ਲੱਗਦਾ ਕਈ ਵਾਰੀ ਤਾਂ ਮੈਂ ਜਦੋਂ ਲੁਧਿਆਣੇ ਬੈਠਾ, ਅੰਮ੍ਰਿਤਸਰ ਹੀ ਬੈਠਾ। ਹਾਂਜੀ, ਟੀਵੀ ਦੀ ਮੀਡੀਆ ਬਦਲ ਗਈ ਨਾ, ਉਸ ਵੇਲੇ ਇਦਾਂ ਨਹੀਂ ਸੀਗਾ, ਉਸ ਵੇਲੇ ਇਦਾਂ ਨਹੀਂ ਸੀਗਾ। ਸੋ ਹੌਲੀ ਹੌਲੀ ਡਿਸਮੈਂਟਲ ਕਰ ਦਿੱਤਾ ਸਿੱਖ ਇਨਫਰਾਸਟ੍ਰਕਚਰ ਨੂੰ। ਫਿਰ ਤੁਸੀਂ ਦੇਖੋ ਨਾ, ਸਭ ਤੋਂ ਵੱਡੀ ਸ਼ਰਾਰਤ ਕੀ ਕੀਤੀ, ਜਦੋਂ 1857 ਚ ਜਿਹੜਾ ਮੁਗਲਿਆ ਸਲਤਨਤ ਦਾ ਖਾਤਮਾ ਹੋਇਆ, ਤੇ ਜਿਹੜੀ ਜਿਹਨੂੰ ਕਹਿੰਦੇ ਆ ਫਸਟ ਰੈਵੋਲੂਸ਼ਨ ਜਾਂ ਇੰਡੀਅਨ ਇੰਡੀਪੈਂਡੈਂਸ ਦੀ ਜਿਹੜੀ 1857 ਦਾ ਰਿਵੋਲਟ ਹੋਇਆ, ਉਹ ਰਿਵੋਲਟ ਨਹੀਂ ਸੀਗਾ ਕੋਈ, ਉਹ ਇੱਕ ਤਰ੍ਹਾਂ ਦੇ ਅੰਗਰੇਜ਼ਾਂ ਦੀ ਸ਼ਰਾਰਤ ਸੀਗੀ ਕਿ ਹੁਣ ਜਿਹੜੀ ਤਾਕਤ ਬਣ ਗਈ ਹੈ ਸਾਰੀ ਪੂਰਬੀਆਂ ਕੋਲ, ਬੰਗਾਲੀਆਂ ਕੋਲ, ਹਾਂਜੀ, ਤੇ ਮਰਾਠਿਆਂ ਕੋਲ, ਇਹਨਾਂ ਨੂੰ ਖਤਮ ਕਿੱਦਾਂ ਕੀਤਾ ਜਾਵੇ। ਤੇ ਮੁਸਲਮਾਨਾਂ ਨੂੰ ਕਿਹਾ ਵੀ ਤੁਹਾਡੇ ਜਿਹੜੇ ਦਿਮਾਗ 'ਚ ਬਿਠਾਤਾ, ਜਿਹੜੇ ਅਸੀਂ ਗੋਲੀਆਂ ਦਿੰਦੇ ਆ, ਇਹਦੇ 'ਚ ਚਰਬੀ ਜਿਹੜੀ ਹੈ ਨਾ, ਇਹ ਸੂਰ ਦੀ ਹੁੰਦੀ ਹੈ, ਪੋਰਕ ਦੀ। ਮੁਸਲਮਾਨ ਪੋਰਕ ਨਹੀਂ ਖਾਂਦੇ। ਹਿੰਦੂਆਂ ਨੂੰ ਕਹਿਤਾ ਵੀ ਇਹ ਜਿਹੜੀ ਹੈ ਨਾ, ਇਹ ਗਾਂ ਦੀ ਹੁੰਦੀ ਹੈ। ਉਹ ਗਾਂ ਤੇ ਸੂਰ ਦੇ ਚੱਕਰਾਂ 'ਚ ਉਹ ਆਪਸ 'ਚ ਲੜ ਬੈਠੇ ਸਾਰੇ। ਉਹ ਅੰਗਰੇਜ਼ਾਂ ਨੂੰ ਪੈ ਗਈ। ਅੰਗਰੇਜ਼ਾਂ ਨੇ ਕਿਹਾ ਵੀ, ਸਿੱਖਾਂ ਨੂੰ ਕਿਹਾ ਭਰਾਵੋ ਹੁਣ ਤੁਹਾਡੇ ਕੋਲ ਮੌਕਾ। ਸਾਨੂੰ ਤਾਂ ਪਤਾ ਨਹੀਂ ਸੀਗਾ, ਇਹਨਾਂ ਨੇ ਸਾਨੂੰ ਉਕਸਾ ਕੇ ਇੱਥੇ ਲੈ ਕੇ ਆਏ ਸੀ, ਪੰਜਾਬ ਬੜਾ ਅਮੀਰ ਆ, ਇਹ ਹੁਣ ਸਾਨੂੰ ਦੁਖੀ ਕਰਦੇ ਪਏ ਨੇ, ਤੁਸੀਂ ਇਹਨਾਂ ਨੂੰ ਦਬਾਓ। ਬੇਸ਼ੱਕ ਹੁਣ ਮੈਂ ਪਿੱਛੇ ਇਹ ਵੀ ਸੁਣਨ ਨੂੰ ਮਿਲਿਆ ਕਿ ਸਿੱਖਾਂ ਨੇ ਜੀ ਮਿਊਟਨੀ ਦਾ ਵਿਰੋਧ ਕੀਤਾ। ਸਿੱਖਾਂ ਨੇ ਮਿਊਟਨੀ ਦਾ ਆਪਣੇ ਆਪ। ਇਸੇ ਕਰਕੇ ਸ਼ਾਹ ਮੁਹੰਮਦ ਨੇ ਲਿਖਿਆ ਆਪਣੀ ਕਿਤਾਬ ਦਾ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਹਾਂਜੀ, ਇਹ ਹਿੰਦ ਪੰਜਾਬ ਦਾ ਜੰਗ ਸੀਗਾ ਜਿਹੜੇ ਨਾਲ ਖਾਲਸਾ ਰਾਜ ਨੂੰ ਅਸੀਂ ਕਹਿੰਦੇ ਆ। ਉਹ ਫਿਰ ਫੌਜ ਨੇ ਫਿਰ 1857-58 ਚ ਪੂਰੀ ਤਰ੍ਹਾਂ ਕੁੱਟ ਕੇ ਬਦਲਾ ਲਿਆ। ਸਿੱਖ ਫੌਜ ਨੇ ਵੀ ਤੁਸੀਂ ਸਾਡੇ ਵੱਡੇ ਬਜ਼ੁਰਗਾਂ ਨੂੰ ਕੁੱਟਿਆ। ਬਹੁਤਾ ਫਰਕ ਨਹੀਂ, 7-8 ਸਾਲ ਦਾ ਫਰਕ ਸੀ, ਇੰਨਾ ਫਰਕ ਨਹੀਂ ਸੀਗਾ। ਪਰ ਇਤਿਹਾਸ ਦੇ ਪਰਿਪੇਖ ਦੇ ਵਿੱਚ ਇਹ ਚੀਜ਼ ਨੂੰ ਸਮਝਿਆ ਜਾਂਦਾ ਕਿ ਸਿੱਖ ਰੈਜੀਮੈਂਟ ਨੇ ਬੜਾ ਵੱਡਾ ਸਪੋਰਟ ਕੀਤੀ। ਹਾਂਜੀ, ਕਿਉਂਕਿ ਉਹਨਾਂ ਨੇ ਕਿਹਾ ਕਿ ਤੁਸੀਂ ਸਾਡਾ ਰਾਜ ਜਿਹੜਾ ਸਾਡੇ ਵੱਡਿਆਂ ਨੂੰ ਮਾਰਿਆ, ਇੰਨੇ ਹਜ਼ਾਰਾਂ ਬੱਚੇ ਜਿਹੜੇ ਸ਼ਹੀਦ ਹੋਏ, ਸਾਡੇ ਨੁਕਸਾਨ ਕੀਤਾ, ਸਾਡੇ ਖਜ਼ਾਨੇ ਲੁੱਟ ਕੇ ਲੈ ਗਏ। ਪਰ ਜਿਹੜੀ ਗੱਲ ਇਹ ਹੈ ਕਿ ਇਸ ਕਰਕੇ ਨੀਤੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਰਾਜਨੀਤੀ ਨੂੰ ਤੁਸੀਂ ਕਿਹਾ ਪੰਦਰਵਾੜੇ ਦੌਰਾਨ ਜਿਹੜੇ ਬੰਦ ਕੀਤੇ, ਹਿਸਾਬ ਨਾਲ ਬਹੁਤ ਵੱਡੀ ਸਾਜ਼ਿਸ਼ ਹੈ। ਪੰਦਰਵਾੜੇ ਦੇ ਦੌਰਾਨ ਸਿੱਖ ਰਾਜਨੀਤਿਕ ਕਾਨਫਰੰਸਾਂ ਹੁੰਦੀਆਂ ਸੀਗੀਆਂ, ਮੈਨੂੰ ਬਚਪਨ ਤੱਕ ਯਾਦ ਹੈ ਜੀ। ਅਕਾਲੀ ਦਲ ਹੁੰਦੇ, ਉਸ ਤੋਂ ਬਾਅਦ ਜਦੋਂ 84 ਤੋਂ ਬਾਅਦ ਅਕਾਲੀ ਦਲ ਆਉਣ ਵਾਲੇ ਵੱਖਰੀ ਕਰਦੇ ਸੀਗੇ, ਕਾਂਗਰਸ ਵੀ ਕਰਦੇ ਸੀ, ਕਾਂਗਰਸੀ ਵੀ ਕਰਦੇ ਸੀਗੇ। ਪੰਜਾਬ ਦੀ ਜਿਹੜੀ ਸੋਚ ਦੇ ਵਿੱਚੋਂ ਰਾਜਨੀਤਿਕ ਪਰੰਪਰਾ ਨੂੰ ਖਤਮ ਕਰਨ ਲਈ ਇਹ ਸਭ ਕੰਮ ਹੋ ਰਹੇ ਨੇ। ਔਰ ਮੇਰੇ ਹਿਸਾਬ ਨਾਲ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ, ਹੋ ਸਕਦਾ ਮੈਂ ਗਲਤ ਹੋਵਾਂ, ਹਾਂਜੀ, ਇਹ ਚਾਹੀਦਾ ਹੈ ਕਿ ਲੋਕਲ ਜਿਹੜੇ ਮਸਲੇ ਨੇ, ਰਾਜਨੀਤਿਕ ਮਸਲੇ ਹੈ, ਇਹਨਾਂ ਮੌਕਿਆਂ ਜਦੋਂ ਜੋੜ ਮੇਲਾ ਹੁੰਦਾ ਹੈ, ਇਹਨਾਂ ਤੇ ਜ਼ਰੂਰ ਹੋਣਾ ਚਾਹੀਦਾ। ਕਿਉਂ ਨਾ ਹੋਵੇ। ਤੁਸੀਂ ਦੇਖੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਹ ਕਹਿੰਦੇ ਸੀ 1000 ਰੁਪਏ ਦੇਵਾਂਗੇ ਹਰ ਬੀਬੀ ਨੂੰ, ਹਾਂਜੀ, ਕਿੱਥੇ ਹੈ? ਜਦੋਂ ਫੋਨ ਕਰੀ ਤਾਂ ਕਿਸੇ ਨੂੰ ਕੁਝ ਨਹੀਂ ਮਿਲਿਆ। ਉਹ ਕਹਿੰਦੇ ਸੀਗੇ ਵੀ ਅਸੀਂ ਸਾਰਾ ਕੈਨੇਡਾ ਵਾਪਸ ਲੈ ਆਣਾ। ਕੇਜਰੀਵਾਲ ਕਹਿੰਦਾ ਸੀ ਇੱਕ ਮੌਕਾ ਦਿਓ ਹੁਣ ਕੇਜਰੀਵਾਲ ਨੂੰ। ਨਾ ਕੇਜਰੀਵਾਲ ਨਜ਼ਰ ਆਇਆ, ਨਾ 1000 ਰੁਪਇਆ ਨਜ਼ਰ ਆਇਆ। ਇਹਨਾਂ ਗੱਲਾਂ ਨੂੰ ਉਠਾਇਆ ਨਾ ਜਾ ਸਕੇ, ਇਸੇ ਕਰਕੇ ਇਹ ਰਾਜਨੀਤਿਕ ਕਾਨਫਰੰਸਾਂ ਦੇ ਉੱਤੇ ਬੜੇ ਸਲੀਕੇ ਨਾਲ, ਤਰੀਕੇ ਨਾਲ, ਚੁੱਪਚਾਪ ਇਹ ਬਿਆਨ ਕਰ ਦਿੱਤੀਆਂ ਗਈਆਂ। ਕਿੰਨੀ ਮਾੜੀ ਗੱਲ ਹੈ ਜੀ। ਬਿਲਕੁਲ, ਇਹਦੇ ਵਿੱਚ ਤਾਂ ਆਪਾਂ ਦੇਖਿਆ ਸੀਗਾ ਵੀ ਤਕਰੀਬਨ ਲੋਕਾਂ ਦੇ ਵਿੱਚ ਅਜਿਹੀ ਰਜਾਮੰਦੀ ਜਿਹੜੀ ਆ ਉਹ ਬਣਾ ਦਿੱਤੀ ਗਈ ਜਾਂ ਬਣ ਗਈ, ਜਾਂ
ਹੁਕਮ ਇਸ ਤਰੀਕੇ ਦੇ ਜਿਹੜੇ ਉਹ ਆਏ ਵੀ ਭਾਈ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਪਰੇ ਰਹਿਣਾ ਚਾਹੀਦਾ। ਚਲੋ ਨਿਰੋਲ ਧਾਰਮਿਕ ਵੀ ਹੋਣ, ਇਤਿਹਾਸ ਪੜ੍ਹਾਇਆ ਜਾਵੇ। ਇਤਿਹਾਸ ਦੇ ਵਿੱਚ ਜਦੋਂ ਸਿੱਖ ਇਤਿਹਾਸ ਪੜ੍ਹਾਇਆ ਜਾਊਗਾ ਤੇ ਆਪਣੇ ਆਪ ਸਿੱਖ ਰਾਜਨੀਤੀ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਾਲ ਆਉਣਗੀਆਂ। ਸੋ ਆਪਾਂ ਨੂੰ ਉਹਦੇ ਬਾਰੇ ਗਿਆਨ ਜਿਹੜਾ ਉਹ ਹੋਣਾ ਆ। ਸੋ ਆਪਾਂ ਉਹ ਗਿਆਨ ਤੋਂ ਪਰੇ ਨਾ ਹੋਈਏ, ਉਹ ਗਿਆਨ ਹਾਂਜੀ ਨੂੰ ਜਿਹੜਾ ਆਪਾਂ ਜ਼ਰੂਰ ਲੈਂਦੇ ਰਹੀਏ। ਸੋ ਇਹ ਇੱਕ ਮਿੰਟ ਜ਼ਰੂਰੀ ਆ ਜੀ। ਹਾਂਜੀ ਇੱਕ ਮਿੰਟ ਮੈਂ ਗੱਲ ਕਰਾਂਗਾ। ਜਿਸ ਤਰ੍ਹਾਂ ਕਿ ਮੈਂ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਸੀ ਨਾ, ਜਦੋਂ ਮੈਂ ਦੱਸਿਆ ਸੀ ਸੱਚ ਕੀ ਬੇਲਾ, ਹਾਂਜੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਉਹ ਪੇਜ ਪੂਰੀ ਤਰ੍ਹਾਂ ਇੱਕ ਅਖਬਾਰ ਲੱਗਦੀ ਹੈ। ਹਾਂਜੀ, ਉਹਦੇ ਚ ਇਹ ਵੀ ਲਿਖਿਆ, ਆਨ ਖਤਰੇ ਜਾਨ 97 ਹੋਰ ਵੀ ਉੱਠਸੀ ਮਰਦ ਕਾ ਚੇਲਾ। ਸ਼ੇਰਸ਼ਾਹ ਸੂਰੀ ਬਾਰੇ ਗੁਰੂ ਨਾਨਕ ਸਾਹਿਬ ਨੇ ਲਿਖਿਆ, ਹਾਂਜੀ, ਵੀ ਜਿਹੜਾ ਆਊਗਾ ਤੇ ਮੁਗਲ ਰਾਜ ਦਾ ਖਾਤਮਾ ਕਰੂਗਾ ਸ਼ੇਰਸ਼ਾਹ ਸੂਰੀ। ਅੱਜ ਵੀ ਸ਼ੇਰ ਸਾਹਿਬ ਸੂਰੀ ਦਾ ਮਾਰਗ ਦਾ ਨਾਮ ਬਦਲ ਕੇ GT ਰੋਡ ਆਤਾ, ਗ੍ਰੈਂਡ ਟਰੰਕ ਰੋਡ। ਉਹ ਸ਼ੇਰਸ਼ਾਹ ਸੂਰੀ ਮਾਰਗ ਉਹ ਸ਼ੇਰਸ਼ਾਹ ਸੂਰੀ ਨੇ ਬਣਾਇਆ ਸੀ। ਇਤਿਹਾਸ ਨੂੰ ਏਦਾਂ ਕੌਮਾਂ ਫੋਲੋ ਇਸ ਤਰ੍ਹਾਂ ਦੂਜੇ ਦੇ ਇਤਿਹਾਸ ਨੂੰ ਇਸ ਤਰ੍ਹਾਂ ਪਬਲਿਟਰੇਟ ਕਰਦੇ ਨੇ ਤਾਂ ਕਿ ਇਹਨਾਂ ਦੇ ਚਿੰਤਨ ਚੋਂ ਇਹ ਨਿਕਲ ਹੀ ਜਾਵੇ ਕਿ ਇਹ ਕਦੀ ਰਾਜੇ ਵੀ ਸੀਗੇ। ਜੇ ਤੁਸੀਂ ਰਾਜਨੀਤੀ ਸਬਜੈਕਟ ਨੂੰ ਪੜ੍ਹੋਗੇ ਨਹੀਂ ਤਾਂ ਸਬਜੈਕਟ ਦਾ ਪਤਾ ਕਿੱਦਾਂ ਲੱਗੇਗਾ ਜੀ। ਤੇ ਸਮਾਂ ਇੱਥੇ ਹਰ ਜੀ ਡਾਕਟਰ ਨੂੰ CM ਹੀ ਕਰਾਈ ਜਾਂਦੀ ਹੈ। ਜੀ ਸਮਾਂ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਹੈ ਜੀ। ਹੁਣ ਰਮਨਪ੍ਰੀਤ ਜੀ ਅਗਲੀ ਵਾਰੀ ਠੀਕ ਮਿਲਦੇ ਹੈ, ਹਾਂ ਤੇ ਹੋਰ ਗੱਲਬਾਤ ਨੂੰ ਆਪਾਂ ਇੱਥੋਂ ਅੱਗੇ ਤੁਰਾਂਗੇ। ਬਿਲਕੁਲ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਖਾਲਸਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਫਤਿਹ।